अस्सलाम वालेकुम, क्या हाल है भरा? ठीक ठाक, क्या हाल है? अस्सलाम वालेकुम जी। बताओ की हाल चाल है? जनाब की हाल चाल है जी? और सुनाओ तबीयत सेहत? आओ जी, सराना उधर आ जाओ यार। ਇਹ ਤਾਂ ਤੁਸੀਂ ਤਕੱਲਮ ਕਰਦੇ ਆ, ਇਹ ਕਿੰਨੀ ਵਾਰੀ ਹੁੰਦੀ ਹੈ ਜੀ ਸਾਹਿਬ, हले ਬਾਰ-ਬਾਰ ਨਹੀਂ ਹੁੰਦੇ। ਪਿਛਲੀ ਵਾਰੀ ਰਹਿ ਗਿਆ ਸੀਗਾ, ਹਾਂਜੀ ਹੁਣ ਤੁਸੀਂ ਆਪ ਹੀ ਘਰ ਕੋਲ ਲੈਣਾ। ये बार बार तुसी ना सानू ਹੁਣ ਜਿੱਦਾਂ ਕਹਿੰਦੇ ਆ ਵੀ ਗੁੜ ਵੰਡਦੇ ਸੀਗੇ, ਕਮਾਦ ਚੋਂ ਗੰਨਾ ਜਿੱਦਾਂ ਮਰਜ਼ੀ ਪਲੇਟ ਤੇ ਲੈ ਲਓ ਜੀ। ਹੁਣ ਤਾਂ ਹਾਲਾਤ ਬਦਲ ਗਏ, ਸਹੀ ਹੁੰਦਾ ਸੀਗਾ। ਸਹੀ ਗੱਲ ਹੈ ਜੀ। ਹੋਰ ਸੁਣਾਓ ਜੀ ਤਬੀਅਤ ਸਿਹਤ ਕੈਸੀ ਹੈ? एक तो जी मुबारकबाद थानू उमरे तो वाली जेड़ी है। ਹਾਂਜੀ हाँ ਵੀਡੀਓ ਫਿਰ ਬਾਅਦ हाँ ਸ਼ੁਰੂ ਕਰ हाँ ਇਦਾਂ ਲਾ ਲਈਏ। ਜਜ਼ਾਕੱਲਾ ਜੀ, ਸ਼ੁਕਰੀਆ ਜੀ ਤੁਹਾਡਾ ਜੀ। ਉਮਰਾ ਤਾਂ ਦੇਖੋ ਬਸ ਐਵੇਂ ਨਾ ਅੱਲਾ ਦੇ ਕੰਮ ਆ ਜੀ। ਅਚਾਨਕ ਹੀ ਪ੍ਰੋਗਰਾਮ ਬਣਿਆ, ਮੈਨੂੰ ਜਾਣ ਤੱਕ ਨਹੀਂ ਸੀ ਪਤਾ ਕਿ ਮੈਂ ਵਾਕਿਆ ਤਨ ਹੀ ਚਲੇ ਜਾ। ਮੈਂ ਦੁਆ ਕਰਤੀ ਸੀ ਤੁਹਾਨੂੰ ਯਾਰ। ਨਹੀਂ ਤੁਸੀਂ ਵਾਕਈ उत्ते जाके ਮੇਰੇ ਬੜੇ ਪਿਆਰੇ ਦੋਸਤਾਂ ਨੇ, ਤੁਸੀਂ ਵੀ ਦੁਆ ਕੀਤੀ। ਮੇਰਾ ਭਾਣਜਾ ਹੋ ਕੇ ਆਇਆ ਨਾ ਜੀ, ਆਫਿਸ ਬੈਠਾ, ਕਹਿੰਦਾ ਮਾਮੂ ਜੀ ਹੁਣ ਚਲੇ ਜਾਓ। ਮੇਰਾ ਵੀਜ਼ਾ ਪ੍ਰੋਸੈਸ ਸੀ, ਮੈਂ ਦੱਸਿਆ ਨਹੀਂ। अच्छा अच्छा ਮੈਂ ਕਿਹਾ ਪਤਾ ਨਹੀਂ ਹੁੰਦਾ ਨਹੀਂ ਹੁੰਦਾ। ਮੈਂ ਕਿ ਜੀ ਸ਼ੁਰੂ ਕਰ ਦਵਾਂ ਜੀ, ਬਾਕੀ ਫਿਰ ਆਪਾਂ ਸਾਰਾ ਜੀ ਗੱਲਬਾਤ ਇੱਧਰ ਨੂੰ ਆ ਗਿਆ ਵੀ ਥੋੜੇ ਜਿਹਾ ਨੇੜੇ, ਦੂਰ ਬਹੁਤ ਖੋ ਗਿਆ ਹੈ। ਹਾਂਜੀ, ਪੰਜਾਬੀ ਬੈਸਟ ਫਾਰ ਐਵਰ YouTube ਚੈਨਲ ਦੀ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ। ਸਤ ਬਿਸਮਿਲ੍ਲਾ। ਰਾਣਾ ਅਸਲਮ ਖਾਨ ਵਕਾਰ ਸਾਹਿਬ ਤੇ ਮੈਂ ਜੀ ਰਾਣਾ ਖਾਲਦ ਮਖਬੂਰ। ਸਾਡੇ ਅੱਜ ਦੇ ਪੁਰਾਣੇ ਬਣੇ ਆ ਜੀ ਰਾਣਾ ਖਾਲਦ ਮਹਿਮੂਦ ਖਾਨ ਸਾਹਿਬ ਜੀ। ਇਹ ਗੋਜਰਾ ਤੇ ਟੋਬੇ ਦੇ ਦਰਮਿਆਨ ਚ ਰਹਿੰਦੇ ਆ। ਇਹ ਹੈ 286 ਜੀ ਬਈ। ਹਾਂ, ਤੁਹਾਡੇ ਗੁਆਂਢੀ ਆ ਜੀ, ਅੱਖਾਂ ਦੇ ਨਜ਼ਦੀਕ ਆ ਜੀ। ਹਾਂਜੀ ਹਾਂਜੀ। ਦਿਲ ਸਿੰਘ ਵਾਲਾ ਵੈਸੇ ਨਾਮ ਸੀ। ਦਿਲ ਸਿੰਘ ਵਾਲਾ। ਹਾਂਜੀ, ਦਿਲ ਸਿੰਘ ਵਾਲਾ ਸਿੱਖਾਂ ਦਾ ਪਿੰਡ ਸੀਗਾ ਜੀ। ਸਿੱਖਾਂ ਦਾ ਪਿੰਡ ਸੀ? ਸਿੱਖਾਂ ਦਾ ਹਾਂਜੀ, ਅਗਲਾ ਪਿੰਡ ਸੀ ਮਾਸ਼ਾਅੱਲਾ। ਅਸੀਂ ਗਏ ਅਸੀਂ ਵੱਲ ਕੇ ਉਹ ਵਲੌਗ ਕੀਤਾ ਸੀਗਾ, ਆਏ ਸੀ। ਹਾਂਜੀ, ਅਸੀਂ ਪਹਿਲੇ ਇਹਨਾਂ ਦੇ ਗੁਰਦੁਆਰਾ ਵੀ ਸੀਗੇ ਜੀ। ਹਾਂਜੀ, ਕਰਦੇ ਹਾਂ ਜੀ ਅਸੀਂ ਅੱਜ ਦਾ ਆਪਣਾ ਵਲੌਗ ਸ਼ੁਰੂ, ਤੇ ਸਾਡੇ ਨਾਲ ਜੁੜੇ ਰਹੋ। ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਦਾ ਜਿਹੜਾ 100 ਦਿਨਾਂ ਵਾਲਾ ਚੈਲੰਜ ਆ, ਤੇ ਉਹਦੀ ਵੀ ਅੱਜ ਗੱਲਬਾਤ ਕਰਾਂਗੇ। ਮੈਂ ਕੱਲ ਲਾਹੌਰ ਚਲਾ ਗਿਆ ਸੀਗਾ, ਇਸ ਵਾਸਤੇ ਜਿਹੜਾ ਆ ਕੱਲ ਉਹ ਵੀਡੀਓ ਨਹੀਂ ਬਣੀ। ਤੇ ਸਾਡੇ ਧੰਨ ਭਾਗ ਸਾਨੂੰ ਅੱਜ ਇੱਜ਼ਤ ਦਿੱਤੀ ਹੈ ਜਨਾਬ ਰਾਣਾ ਸਾਹਿਬ ਨੇ। ਤੇ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਸ਼ਖਸੀਅਤਾਂ ਤੇ ਖੇਡਾਂ ਨਾਲ ਜੁੜੇ ਹੋਏ। ਉਸ ਤੋਂ ਬਾਅਦ ਜਨਾਬ ਘੁੰਮਣ ਫਿਰਨ ਦਾ ਸ਼ੌਕ, ਮੁਲਕਾਂ ਜਾਣਾ। ਫਿਰ ਜਨਾਬ ਜੀ ਰਾਣਾ ਸਾਹਿਬ ਪਰਿੰਦਿਆਂ ਦੇ ਤੇ ਦਰਖਤਾਂ ਦੇ ਨਾਲ ਮੁਹੱਬਤ। ਇਹਨਾਂ ਨੇ ਬੜਾ ਸੋਹਣਾ ਆਪਣਾ ਘਰ ਦੇ ਵਿੱਚ ਇੱਕ ਤੋਤਿਆਂ ਦਾ, ਜਿਹੜੇ ਮਹਿੰਗੇ ਤੋਤੇ ਹੁੰਦੇ, ਉਹਨਾਂ ਦਾ ਇੱਕ ਫਾਰਮ ਬਣਾਇਆ। ਪਿਛਲੇ ਸਾਲ ਇਹਨਾਂ ਨੇ ਸਾਨੂੰ ਤੋਹਫਾ ਵੀ ਦਿੱਤਾ ਸੀਗਾ। ਤੇ ਇਹਨਾਂ ਦਾ ਆਪਣਾ ਇੱਕ ਟੈਕਸਟਾਈਲ ਦਾ, ਕੱਪੜਿਆਂ ਦਾ ਵੀ ਇਹਨਾਂ ਦਾ ਆਪਣਾ ਬਿਜ਼ਨਸ ਹੈਗਾ। ਤੇ ਬੜੀ ਪਿਆਰੀ ਸ਼ਖਸੀਅਤ ਹੈ ਜੀ। ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੇ ਰਾਣਾ ਸਾਹਿਬ ਦਾ ਵੀ ਜਿਹੜਾ 100 ਦਿਨਾਂ ਵਾਲਾ, ਉਹਦੀ ਵੀ ਅੱਜ ਭਾਈ ਖਾਲਦ ਜਿਹੜੇ ਆ ਨਾ ਬੜੇ ਹੀ ਹਮਾਜਾਹ ਸ਼ਖਸੀਅਤ ਆ। ਲੇਕਿਨ ਇਹਨਾਂ ਦਾ ਸਭ ਤੋਂ ਜਿਹੜਾ ਮੈਨੂੰ ਜਿਹੜਾ ਨਾ ਇਹਨਾਂ ਦਾ ਜਿਹੜਾ ਰੰਗ ਅੰਗ ਸੋਹਣਾ ਲੱਗਦਾ ਵਾ, ਇਹ ਦਰਵੇਸ਼ ਬੰਦੇ ਆ। ਹਾਂ, ਤੇ ਨਾਲ ਇੱਕ ਹੋਰ ਗੱਲ ਰਹਿ ਗਈ ਮੇਰੇ ਕੋਲੋਂ ਜੀ, ਮੈਂ ਤੁਹਾਡੀ ਗੱਲ ਵੀ ਕ੍ਰਿਕਟ ਵੀ ਖੇਡਦੇ ਰਹੇ। ਹਾਂ, ਕ੍ਰਿਕਟ ਇਹਨਾਂ ਨੇ ਬੜੇ ਅੱਛੀ ਇੰਗਲੈਂਡ ਵਿੱਚ ਜਿਹੜਾ ਵਾ ਨਾ ਕ੍ਰਿਕਟ ਇਹਨਾਂ ਨੇ ਖੇਲੀ ਆ। ਤੇ ਇੱਕ ਜ਼ਮੀਨ ਨਾਲ ਨਾ ਜਿਹੜੇ ਜੁੜੇ ਹੋਏ, ਦਰਖਤਾਂ ਨਾਲ, ਪਰਿੰਦਿਆਂ ਨਾਲ, ਬੰਦਿਆਂ ਨਾਲ, ਹਰ ਸ਼ੈ ਨਾਲ ਯਾਨੀ ਕਿ ਪਿਆਰ ਕਰਨ ਵਾਲੇ ਬੰਦੇ ਹੈ। ਔਰ ਕਮਾਲ ਵਾਲੀ ਗੱਲ ਇਹ ਆ ਕਿ ਤੁਸੀਂ ਕੱਲ ਨਾ ਚੁਪਕਾਤੀ ਜੀ ਲਾਹੌਰ ਨਿਕਲ ਗਏ। ਮੈਨੂੰ ਬਾਈ ਖਾਲਦ ਨੇ ਦੱਸਿਆ ਵੀ ਖਾਲਦ ਮਕਬੂਰ ਸਾਹਿਬ ਨਾਲ ਲਾਹੌਰ ਰਾਣਾ ਸਾਹਿਬ ਮੇਰਾ ਤਾਂ ਜੀ, ਮੈਂ ਕੱਲ ਇਹਨਾਂ ਨੂੰ ਗੱਲ ਸੁਣਾਈ, ਮੈਂ ਫੋਨ ਕੀਤਾ ਤੇ ਕਹਿੰਦੇ ਮੈਂ ਲਾਹੌਰ ਪਹੁੰਚਣ ਵਾਲਾ। ਤੇ ਮੇਰਾ ਦਿਲ ਸੀਗਾ ਕੀਤਾ ਕਿ ਮੈਂ ਬੜੇ ਦਿਨ ਹੋ ਗਏ ਤੁਹਾਡਾ ਦੇਖ ਰਿਹਾ ਨਿਜ਼ਾਮ। ਤੇ ਉਹ ਹੁਣ ਇੰਟਰਨੈਸ਼ਨਲ ਟਰੈਵਲਿੰਗ ਤੋਂ ਵਾਪਸ ਆਇਆ ਤਾਂ ਸਾਲ ਹੋ ਗਿਆ ਤਕਰੀਬਨ। ਅਸੀਂ ਦੋਨੋਂ ਮੀਆਂ ਸਾਹਿਬ ਮੇਰੇ ਸਾਹਿਬਜ਼ਾਦੇ ਜੀ। ਹਾਂਜੀ ਬਿਲਕੁਲ। ਇਹ ਤੇ ਅਸੀਂ ਗੱਲ ਕਰ ਰਹੇ ਸੀ ਕਿ ਮਾਰਚ ਵਿੱਚ ਆਏ ਸੀ। ਹਾਂਜੀ ਬਿਲਕੁਲ, ਰਮਜ਼ਾਨ ਮੁਬਾਰਕ। ਹਾਂ ਬਿਲਕੁਲ। ਤੇ ਉਹ ਮੈਂ ਇਹਨਾਂ ਨੂੰ ਖਾਲਦ ਸਾਹਿਬ ਨੂੰ ਫਿਰ ਕੱਲ ਕਿਹਾ ਜੀ, ਨਾਤੀ ਧੋਤੀ ਰਹਿ ਗਈ, ਤਾਂ ਮੈਂ ਕਿਹਾ ਜੀ ਉੱਤੇ ਮੱਖੀ ਬਹਿ ਗਈ ਵਾਲਾ ਹੋਇਆ। ਮੈਂ ਤਿਆਰ ਬੈਠਾ ਸੀਗਾ। ਲੇਕਿਨ ਗੱਲ ਇਹ ਹੈ ਕਿ ਇਹ ਯੂਨੀਵਰਸਿਟੀ ਸੀਗਾ, ਤੇ ਜਿਹਦਾ ਜਿੱਦਾਂ ਨਿਜ਼ਾਮ ਅੱਲਾਹ ਤਬਾਰਕ व ਤਆਲਾ ਨੇ ਜਿਹੜੇ ਵਕਤ ਇਹਨਾਂ ਨੇ ਆਉਣਾ ਸੀ। ਅਸਲ 'ਚ ਇਹਨਾਂ ਨੇ ਜਿਹੜਾ ਵਾ ਨਾ, ਇਹਨਾਂ ਦਾ ਸਾਡੇ ਨਾਲ ਇਸ ਟਾਈਮ ਬੈਠਣਾ ਤੈਅ ਸੀ। ਹਾਂਜੀ,
ਔਰ ਅਸੀਂ ਹੁਣ ਦਾ ਜਿਹੜਾ ਸਾਡੇ ਨਾਲ, ਮੈਂ ਜ਼ਿੰਦਗੀ 'ਚ ਇੱਕ ਕੰਮ ਕੀਤਾ ਜੀ ਕਿ ਮੈਂ ਜਿੱਥੇ ਕਮਿਟਮੈਂਟ ਆ, ਮੈਂ ਕਹਿੰਦਾ ਕਿ ਮੇਰੇ ਨਾਲ ਘੜੀ ਬਣਾ ਲਓ ਟਾਈਮ ਦੀ। ਹਾਂ ਅਸੀਂ ਆਨਰ ਕਰਦੇ ਟਾਈਮ ਦੀ ਨਾ। ਹਾਂ ਨਹੀਂ ਜੀ ਬੜੀ ਪਾਬੰਦੀ। ਬੰਦੇ ਇਦਾਂ ਦੇ ਹੀ ਹੁੰਦੇ ਜੀ। ਰਾਣਾ ਸਾਹਿਬ ਇਹ ਤਾਂ ਦਵਾਈ ਦੋਗੇ। ਨਹੀਂ ਠੀਕ ਉਹ ਐਸਾ ਨਾ ਹੈ ਕਿ 30 ਮਿੰਟਸ ਦਾ ਅਸੀਂ ਟਾਰਗੇਟ ਨੰਬਰ 1 ਟਾਰਗੇਟ ਨੰਬਰ 2 40 ਦਾ ਸੀ। ਉਹ ਲਿਮਿਟ ਤਾਂ ਕੋਈ ਨਹੀਂ ਸੀ, ਕਿਹੜਾ ਸੀ ਕੋਈ ਕਲਾਸ ਪੜਾਉਣੀ ਸੀ ਜਾਂ ਪੜ੍ਹਨੀ ਸੀ। ਉਹ ਅਸੀਂ ਰਜਾਣੇ ਰੋਡ ਤੇ ਨਿਕਲ ਗਏ ਨਾ। ਦੈਨ ਵੀ ਆਸਕ ਉਹ ਤੁਹਾਨੂੰ ਕਿ ਭੈਣ ਕਿਹੜੇ ਰੋਡ ਤੇ, ਮੈਂ ਭੁੱਲ ਗਿਆ। ਉਹ ਫਿਰ ਉਹ ਸਾਈਵਾਲ ਰੋਡ ਦਾ ਪਤਾ ਲੱਗਾ ਤਾਂ ਉਹ ਸਾਡੇ ਉਹ 10 ਮਿੰਟ ਜਿਹੜੇ ਜਾਇਆ ਹੋਏ ਹਾਂ ਚਲੇ ਜਾਣੇ ਉਹ ਸਾਡੇ ਵੇਸਟ ਹੋਏ। ਵਰਨਾ ਤੁਸੀਂ 12:30 ਤੇ ਪਹਿਲੇ ਪਹੁੰਚ ਜਾਣਾ ਸੀ। ਅੱਜ ਤੁਸੀਂ ਜੀ ਗੱਲ ਕੀਤੀ ਹੈ ਲਾਹੌਰ ਦੀ। ਲਾਹੌਰ ਜੀ ਮੈਂ ਗਿਆ ਆ ਅਚਾਨਕ, ਮੇਰਾ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ। ਤੇ ਫਿਰ ਰਾਣਾ ਨੁਮਾਨ ਅਕਰਮ ਸਾਹਿਬ ਕਹਿਣ ਲੱਗੇ ਵੀ ਚਲ, ਹਾਲਾਂਕਿ ਮੈਂ ਮੱਕੀ ਲਵਾਣੀ ਸੀ, ਮੱਕੀ ਵਾਲੀ ਲੇਬਰ ਨੂੰ ਮੈਂ ਫੋਨ ਕੀਤਾ ਵੀ ਭਾਈ ਰਹਿਣ ਦਿਓ ਅੱਜ। ਫਿਰ ਜਦੋਂ ਖਾਲਦ ਸਾਹਿਬ ਦਾ ਫੋਨ ਆ ਗਿਆ ਵੀ ਕੱਲ ਨੂੰ ਇਹ ਆ ਰਹੇ ਆ, ਫਿਰ ਮੈਂ ਅੱਜ ਦੀ ਵੀ ਜਿਹੜੀ ਮੱਕੀ ਆ ਨਾ ਉਹ ਕੈਨਸਲ ਕਰਤੀ। ਸੱਜਣਾ ਨਾਲੋਂ ਕੋਈ ਸ਼ੈ ਜਿਹੜੀ ਆ ਨਾ ਉਹ ਚੰਗੀ ਨਹੀਂ ਹੁੰਦੀ। ਇਹ ਤਾਂ ਫਿਰ ਕੰਮ ਸਾਡਾ ਹੋ ਗਿਆ ਥੋੜਾ ਜਿਹਾ। ਉਹ ਕਹਿੰਦੇ ਆ ਨਾ ਕਿਸੇ ਹਮਦਮ ਦਰੀਨਾ ਕਾ ਮਿਲਣਾ ਬਿਹਤਰ ਹੈ ਮੁਲਾਕਾਤ ਮਸੀਹਾ ਉਹ ਖਿਜ਼ਰ से। ਹਾਂ ਸ਼ੁਰੂ ਕਰਤੇ ਬਾਕੀ ਵੀ ਫਿਰ ਠੀਕ ਹੈ ਜੀ। ਫਿਰ ਅੱਛਾ ਹਾਂ ਗੱਲ ਕਰੋ। ਤੇ ਜਿਹੜਾ ਸਭ ਤੋਂ ਅੱਛਾ ਜਿਹੜਾ ਵਾ ਨਾ ਵਕਤ ਉਹੀ ਆ ਜਿਹੜਾ ਸੱਜਣਾ ਬੇਲੀਆਂ ਨਾਲ ਜਿਹੜਾ ਵਾ ਨਾ ਗੁਜ਼ਰਦਾ ਵਾ। ਹੈ ਤੇ ਕਿਉਂਕਿ ਦੁਨੀਆ ਵੈਸੇ ਤਾਂ ਬੜੀ ਵੱਡੀ ਆ, ਪਰ ਜਦੋਂ ਆਪਣੇ ਜੇ ਬੰਦੇ ਲੱਭਣ ਟੁਰਨ ਤੇ ਫਿਰ ਦੁਨੀਆ ਬੜੀ ਛੋਟੀ ਹੈ। ਬੜੀ ਛੋਟੀ ਹੈ। ਕੀ ਬਾਤ ਹੈ ਰਾਣਾ ਸਾਹਿਬ। ਯਾਨੀ ਕਿ ਉਂਝ ਤਾਂ ਬੜਾ ਹਜੂਮ ਨਜ਼ਰ ਆਉਂਦਾ ਵਾ ਹੈ, ਲੇਕਿਨ ਐਸਾ ਕਿ ਜਿਹਦੇ ਨਾਲ ਕੋਈ ਟਾਈਮ ਬਤਾਇਆ ਜਾ ਸਕੇ ਨਾ, ਫਿਰ ਉਹ ਲੱਗਦਾ ਕਿ ਨਹੀਂ ਯਾਰ ਜਿਹੜਾ ਰਾਸ਼ੀ ਰਾਸ਼ਾ ਜਿਹੜਾ ਵਾ ਦੁਨੀਆ ਦੇ ਕੰਮ ਤਾਂ ਜੀ ਚੱਲਦੇ ਰਹਿਣੇ ਆ, ਉਹ ਇਦਾਂ ਦੀ ਗੱਲ ਕੋਈ ਨਹੀਂ। ਤੇ ਬਾਕੀ ਠੀਕ ਹੈ ਜੀ, ਫਿਰ ਥੋੜੀ ਦੇਰ ਬਾਅਦ ਤੁਹਾਡੇ ਨਾਲ ਗੱਲਬਾਤ। ਹਾਂ ਨਾਲੇ ਮੈਂ ਦੱਸਦਾ ਵਾਂ, ਮੈਂ ਖਾਲਦ ਸਾਹਿਬ ਦੀ ਗੈਰ ਮੌਜੂਦਗੀ 'ਚ ਕਿੰਨਾ ਕੰਮ ਇਹ ਪਹਿਲੋਂ ਕਹਿ ਰਹੇ ਸੀ ਵੀ ਤੁਸੀਂ ਦਿਨ ਹੀ ਵਧਾਈ ਜਾਂਦੇ ਆ। ਦੋ ਖਾਲਦ ਸਾਹਿਬ ਨੂੰ ਦੱਸਣਾ। ਹਾਂ ਬਿਲਕੁਲ ਖਾਲਦ ਸਕੇਰ। ਠੀਕ ਹੈ ਜੀ, ਜੁੜਦੇ ਆ ਤੁਹਾਡੇ ਨਾਲ ਥੋੜੀ ਦੇਰ ਬਾਅਦ। ਠੀਕ। ਲਓ ਜੀ, ਇਹ ਪ੍ਰਾਹੁਣੇ ਜਿਹੜੇ ਆ ਨਾ ਤੁਸੀਂ ਦੇਖੋ ਵੀ ਰਾਣਾ ਸਾਹਿਬ ਦੇ ਇੱਥੇ ਆਉਣ ਲੱਗ ਗਏ ਹੈ। ਕੀ ਬਾਤ ਹੈ ਜੀ, ਕੀ ਬਾਤ। ਲਓ ਜੀ, ਅੱਜ ਦਿਹਾੜ ਸੀਗਾ ਜੁਮੇ ਦਾ ਤੇ ਤੁਹਾਨੂੰ ਪਤਾ ਹੀ ਆ ਵੀ ਸਾਡੇ ਕੋਲ ਅੱਜ ਬੜੇ ਖਾਸ ਸਾਡੇ ਪ੍ਰਾਹੁਣੇ ਵੀ ਆਏ ਹੋਏ ਤੇ ਜੁਮਾ ਪੜ੍ਹ ਕੇ ਆਏ ਆ ਜੀ, ਵਾਪਸ ਆਏ ਆ। ਤੇ ਹੁਣ ਜਿਹੜਾ ਆ ਰਾਣਾ ਸਾਹਿਬ ਕੋਲੋਂ ਜਿਹੜੇ ਉਹਨਾਂ ਦਾ 100 ਦਿਨਾਂ ਵਾਲਾ ਨਿਜ਼ਾਮ ਚੱਲ ਰਿਹਾ। ਹੁਣ ਜਿਹੜਾ 6 ਦਿਨ ਦਾ ਅੱਗੇ ਤੁਹਾਨੂੰ ਦਿਖਾਇਆ 7 8 9 10 4 ਦਿਨਾਂ ਦਾ ਜਿਹੜਾ ਗੈਪ ਆ ਉਹ ਦੇਖਦੇ ਆ ਵੀ ਰਾਣਾ ਸਾਹਿਬ ਨੇ ਕੀ ਕੀਤਾ। ਦਿਹਾੜੀ ਮਿਸ ਨਹੀਂ ਹੋਣੀ, ਕਾਊਂਟ ਜ਼ਰੂਰ ਹੋਣੀ ਆ। ਰਾਣਾ ਸਾਹਿਬ ਹਾਂਜੀ ਦੱਸੋ ਜੀ ਜਰਾ। ਰਾਣਾ ਨੁਮਾਨ, ਇੱਕ ਮਿੰਟ ਜੀ, ਰਾਣਾ ਨੁਮਾਨ ਸਾਹਿਬ ਵੀ ਆਏ ਆ ਜਨਾਬ ਜੀ। ਸਾਡੇ ਕੈਮਰੇ ਦੇ ਬਹੁਤ ਮਿਹਰਬਾਨੀ ਜਨਾਬ ਰਾਣਾ ਸਾਹਿਬ। ਹਾਂਜੀ ਰਾਣਾ ਸਾਹਿਬ। ਹਾਂ ਜੀ ਬਿਲਕੁਲ, ਦਿਨ 10ਵਾਂ ਯਾਨੀ ਕਿ ਇੱਧਰ 10ਵਾਂ ਹਿੱਸਾ ਤਕਰੀਬਨ ਜਿਹੜਾ ਨਾ, ਨਹੀਂ ਇੱਧਰ ਉਹ 10ਵਾਂ ਹਿੱਸਾ ਜਿਹੜਾ ਵਾ ਨਾ ਸਾਡਾ ਚਲਾ ਗਿਆ ਵਾ ਹੈ 100 ਡੇ ਚੋਂ 10% ਯਾਨੀ ਕਿ ਜਿਹੜਾ ਵਾ ਨਾ ਤੇ ਸਾਡਾ ਕੰਜ਼ਿਊਮ ਹੋ ਗਿਆ ਵਾ। ਤੇ ਕੰਮ ਵੀ ਜਿਹੜਾ ਵਾ ਨਾ ਬਸ ਮੇਰਾ ਖਿਆਲ ਆ ਕਿ ਅਸੀਂ ਆਪਣੀ ਸਪੀਡ 'ਚ ਠੀਕ ਹੀ ਜਾ ਰਹੇ ਹਾਂ। ਠੀਕ ਜਾ ਰਹੇ ਹਾਂ। ਇਹ ਜਿਹੜੇ ਦਿਨਾਂ 'ਚ ਤੁਸੀਂ ਨਹੀਂ ਆਏ, ਆ ਜਾਓ ਤੁਹਾਨੂੰ ਸਭ ਤੋਂ ਪਹਿਲੇ ਤਾਂ ਦੇਖਦੇ ਹਾਂ ਜੀ। ਨਾਲੇ ਸਾਡੇ ਮਹਿਮਾਨਾਂ ਨੂੰ ਵੀ ਦਿਖਾਓ। ਖਾਸ ਤੌਰ ਤੇ ਖਾਲਦ ਸਾਹਿਬ ਨੇ ਕਿਹਾ ਜੀ ਮੈਂ ਤੁਹਾਡਾ 100 ਡੇਜ਼ ਵਾਲਾ ਪਲਾਨ ਕਿਉਂ ਜੀ। ਹਾਂਜੀ ਮੈਂ ਜੀ ਅਲਹਮਦੁਲਿਲਾ ਭਾਜੀ ਨਾਲ ਬੜੀ ਮੁਹੱਬਤ ਆ ਖਾਲਦ ਸਾਹਿਬ ਨਾਲ ਵੀ। ਤੇ ਮੈਂ ਕੋਸ਼ਿਸ਼ ਕਰਕੇ ਇਹਨਾਂ ਕੋਲ ਟਾਈਮ ਲੈ ਕੇ ਮੈਂ ਕਿਹਾ ਜੀ ਮੈਂ ਆਉਣਾ ਤੁਹਾਡੇ 100 ਡੇਜ਼ ਦੇ ਵਿੱਚ ਹਿੱਸਾ ਪਾਉਣਾ ਤੇ ਮੈਂ ਦੇਖਣਾ ਵੀ ਕੀਤਾ ਕੀ ਆ। ਸਹੀ ਗੱਲ। ਕਿਤੇ ਦੋ ਤਸਵੀਰਾਂ ਬਣਾ ਕੇ ਤਾਂ ਕੰਮ ਨਹੀਂ ਜੀ ਇਹ ਗੱਲ ਸ਼ਾਲਾ ਦੇਖ ਕੇ ਰੂਹ ਰਾਜ਼ੀ ਹੋਈ। ਆ ਇੱਕ ਪ੍ਰਾਹੁਣਾ ਅਸੀਂ ਆਏ ਆ ਤੇ ਨਾਲ ਇੱਕ ਹੋਰ ਵੀ ਇੱਧਰ ਬੈਠਾ ਦੇਖਿਆ ਮੈਂ। ਬਰਡ ਯੂਨੀਕ ਕਿਸਮ ਦੇ ਬਰਡ ਆ, ਬਹੁਤ ਖੂਬਸੂਰਤ ਉਹਨਾਂ ਦੇ ਕਲਰਿੰਗ ਹੁੰਦੀ। ਇਹ ਬੜੀ ਖੂਬਸੂਰਤ ਹੋ ਜਾਏਗੀ ਜਦੋਂ ਆਪ ਮਾਸ਼ਾਅੱਲਾ ਜੀ ਖਾਲਿਦ ਭਾਈ ਆ ਰੌਣਕ ਲੱਗੀ ਨਾ। ਹਾਂਜੀ ਤੇ ਮਾਸ਼ਾਅੱਲਾ ਬਹੁਤ ਖੂਬਸੂਰਤ ਬਣ ਗਿਆ ਵੀ। ਹਾਂਜੀ ਡੰਗਰ ਪਸ਼ੂ ਵੀ ਰਾਜ਼ੀ ਆ। ਬਿਲਕੁਲ ਆ ਜੀ ਮਾਸ਼ਾਅੱਲਾ ਹੁਜਰਾ ਮਾਰਗ ਦੇਖਿਆ ਹੁਣ ਬਜ਼ੁਰਗਾਂ ਦਾ ਜੀ। ਹਾਂਜੀ ਪਹਿਲਾਂ ਇਹ ਤਾਂ ਤੁਸੀਂ ਪਹਿਲੀ ਵਾਰੀ ਦੇਖਣਾ। ਅੱਛਾ ਤੁਸੀਂ ਮੈਨੂੰ ਦੱਸੋ ਵੀ ਇਹਦੇ ਚ ਕੀ ਸਾਇੰਸ ਵਾਲੀ ਆ। ਇਹ ਮਤਲਬ ਸੀਮੈਂਟ ਵੀ ਨਹੀਂਗਾ ਤੇ ਗਾਰਾ ਵੀ ਨਹੀਂ, ਇਹ ਕੀ ਚੀਜ਼ ਆ? ਇਹ ਦੋਨੇ ਚੀਜ਼ਾਂ ਨੇ ਇਧਰੋਂ ਹੀ। ਹਾਂਜੀ ਇਹਨਾਂ ਦੀ ਮਤਲਬ ਇਸ ਤਰ੍ਹਾਂ। ਹਾਂਜੀ ਨਹੀਂ ਇਹਦੇ ਚ ਮੇਰਾ ਵੀ ਹਿੱਸਾ। ਇਹ ਮੈਂ ਗੱਲ ਕੀਤੀ ਨਹੀਂ ਮੈਂ ਕਿਹਾ ਵੀ ਇਹ ਬਣਾਓ ਇਦਾਂ ਕਰਕੇ ਸੀਮੈਂਟ ਪਾਓਗੇ। ਛੱਤ ਜਿਹੜੀ ਉਹੀ ਨੈਚੁਰਲ ਆ। ਕਿਉਂਕਿ ਸ਼ਤੀਰੀਆਂ ਅਸਲ 'ਚ ਨਾ ਹੈ ਨਹੀਂ ਸੀ, ਵਰਨਾ ਪਾਣੀਆਂ ਸ਼ਤੀਰੀਆਂ ਸੀ। ਬਾਅਦ 'ਚ ਉਸ ਕਮਰੇ ਲਈ ਸ਼ਤੀਰੀਆਂ ਜਿਹੜੀਆਂ ਲੱਭ ਲੀਆਂ ਤੋਂ। ਉਹ ਪੁਰਾਣੀਆਂ ਸ਼ਤੀਰੀਆਂ ਲੱਭ ਜਾਣ ਦਾ ਉਹ ਤਾਂ ਜਾਂਦੀਆਂ ਨਹੀਂ ਜੀ। ਨਹੀਂ ਲੱਭੀਆਂ ਜੀ ਰਾਣਾ ਸਾਹਿਬ ਨੇ ਸਰਦਾਰਾਂ ਦੇ ਦੌਰ ਦੀਆਂ ਜਿਹੜੀਆਂ। ਹਾਂਜੀ ਮਾਸ਼ਾਅੱਲਾ।
ਅੱਛਾ ਜੀ ਤੁਸੀਂ ਉਹ ਇਹ ਤਾਂ ਹੋ ਗਿਆ ਨੇ, ਇਹ ਤਾਂ ਪੁਰਾਣਾ ਖਾਤਾ ਤੇ ਖਾਲਸਾ ਸਾਹਿਬ ਨੂੰ ਆਹ ਦਿਖਾਓ ਨਾ ਇਹ ਨਹੀਂ ਕਰਕੇ। ਹਾਂ ਅੱਛਾ ਜੀ, ਇੱਕ ਲੱਗਿਆ ਜੀ ਦਰਵਾਜ਼ਾ। ਹਾਂ ਤੁਸੀਂ ਯਾਨੀ ਯੂਨੀਕ ਚੀਜ਼ਾਂ ਹੀ ਯੂਜ਼ ਕੀਤੀਆਂ ਪੁਰਾਣੀਆਂ। ਹਾਂ ਪੁਰਾਣੀ ਆ ਦੇਖੋ ਔਰ ਫਿਰ ਅਸੀਂ ਬੜੇ ਪਿਆਰੇ ਦਿੱਲੇ ਛਿੱਲੇ ਬਣਦੇ ਸੀ, ਬੜਾ ਖੂਬਸੂਰਤ ਅਸੀਂ ਕੋਸ਼ਿਸ਼ ਅੱਛੀ ਲੱਕੜਾ। ਹਾਂ ਫਿਰ ਇਹ ਕੋਸ਼ਿਸ਼ ਕਰੀ ਦੀ ਵੀ ਪੈਸਾ ਜ਼ਿਆਦਾ ਨਾ ਲੱਗੇ। ਇਹ ਦਰਵਾਜ਼ਾ 6000 ਦਾ। ਠੀਕ, ਇਹਦੇ ਚ ਹਵਾ ਤਾਂ ਨਹੀਂ ਰੁਕਣੀ ਜੀ, ਨਹੀਂ ਗਰਮੀ ਵਾਸਤੇ ਤਾਂ ਠੀਕ। ਗਰਮੀ ਲਈ ਠੀਕ ਹੈ ਜਿਹੜਾ। ਹਾਂ ਹਾਂ ਲਓ ਜੀ, ਇੱਕ ਤਾਂ ਲੱਗਿਆ ਜੀ ਦਰਵਾਜ਼ਾ। ਹਾਂ ਇੱਕ ਇਹ ਦਰਵਾਜ਼ਾ ਲੱਗਿਆ। ਹਾਂਜੀ ਕੋ ਦੂਜਾ ਦਰਵਾਜ਼ਾ ਵੀ ਲੱਗਿਆ, ਉਹ ਵੀ ਦਿਖਾਣੇ ਆ, 3 ਲੱਗੇ ਆ। ਅੱਜ ਫਿਰ ਅਸੀਂ ਕਿਆਰੀਆਂ ਜਿਹੜੀਆਂ ਵਾ ਨਾ, ਹਾਂ ਹਾਂ ਆ ਦੇਖੋ ਜੀ, ਪਹਿਲੇ ਯਾਨੀ ਕਿ ਸਟੇਜ ਤੇ ਜਿਹੜਾ ਨਾ ਕਰ ਦਿੱਤਾ ਵਾ। ਹਾਂ ਇਹਨਾਂ ਨੂੰ ਹੁਣ ਲੈਵਲ ਲੋਵਲ ਕਰਾਂਗੇ, ਲੇਕਿਨ ਇਹਨੂੰ ਪਾਣੀ ਸਾਰੇ ਦਰਖਤਾਂ ਨੂੰ ਨਾ। ਹਾਂ ਹਾਂ ਅੱਛਾ ਮੇਰਾ ਇੱਕ ਸਵਾਲ ਹੈ ਛੋਟਾ ਜਿਹਾ, ਜੇ ਤੁਸੀਂ ਇਜਾਜ਼ਤ ਹੋ ਤਾਂ ਪੁੱਛ ਲਾਂ। ਹਾਂਜੀ ਪੁੱਛੋ ਜੀ। ਤੁਸੀਂ ਆ ਜਿਹੜੇ ਲਿਆ ਕੇ ਲਾਏ ਆ, ਤੁਹਾਨੂੰ ਕੀ ਲੱਗਦਾ ਚੱਲ ਪੈਣਗੇ? ਇਨਸ਼ਾਅੱਲਾ ਜੀ, ਪਹਿਲੇ ਚੱਲੇ ਆ। ਪਹਿਲੇ ਅਸੀਂ ਲਗਾਏ ਆ ਮਾਸ਼ਾਅੱਲਾ। ਪਹਿਲੇ ਅਸੀਂ 10 ਲਗਾਏ ਸੀ, ਉਹਨਾਂ ਚੋਂ 9 ਚੱਲੇ ਇਹਨਾਂ ਦੀਆਂ ਸੀ। ਜੜਾਂ ਵਗੈਰਾ ਥੱਲੇ ਲੈ ਕੇ ਕੱਢ ਕੇ? ਨਹੀਂ ਇਹਨਾਂ ਦੀ ਜੜੇ ਦੀ ਇਹ ਕਲਮ ਲੱਗ ਜਾਂਦੀ ਕੂਲਰ ਦੀ ਇਦਾਂ ਹੀ ਇਹ ਸਮਰ ਦੇ ਵਿੱਚ। ਇਹ ਹਾਂ ਇਹ ਤਾਂ ਅਸੀਂ ਥੋੜੇ ਜਿਹੇ ਡੂੰਘੇ ਪੱਟੇ ਆ, ਪਹਿਲਾਂ ਤਾਂ ਅਸੀਂ ਇਸ ਤਰੀਕੇ ਇਹ ਲਿਆਂਦੇ ਨਹੀਂ ਜੀ ਕਿਧਰੋਂ। ਹਾਂਜੀ ਇਹ ਇੱਥੋਂ ਹੀ ਰਾਣਾ ਸਾਹਿਬ ਨੇ ਪਹਿਲਾਂ ਪਨੀਰੀ ਲਾਈ ਹੋਈ ਹੈ ਇਹਨਾਂ ਦੀ, ਉਹ ਬਹੁਤ ਸਾਰੇ ਪਏ ਆ ਪਿੱਛੇ ਬਾਹਰ। ਹਾਂ ਆਓ ਦੇਖੋ ਅੱਗੇ ਇਹ ਸਾਰਾ ਨਾ ਖਰੀਦਣ ਵਾਲਾ ਨਹੀਂ ਕੰਮ ਹੈ। ਵਧੀਆ ਜ਼ਰਾ ਆਪਣੇ ਡੌਗੀ ਦੇ ਬਾਰੇ ਵੀ ਦੱਸੋ, ਇਹਦੀ ਸਿਹਤ ਕਿਦਾਂ? ਇਹਦੀ ਅਸੀਂ ਫਿਕਰਮੰਦ ਰਹੇ ਹਾਂ ਨਹੀਂ ਜੀ ਇਹ ਠੀਕ ਆ। ਹੁਣ ਇਹ ਗਰਮੀ ਮੰਨਦੇ ਇਸ ਕਰਕੇ ਆ, ਦੇਖੋ ਨਾ ਠੰਡ ਚ ਹੁਣ ਆਰਾਮ ਨਾਲ ਨਾ ਠੰਡੀ ਥਾਂ ਤੇ ਹਾਂ ਪਿਆ ਵਾ ਆਪਣਾ। ਰਾਣਾ ਸਾਹਿਬ ਆਹ ਦੇਖੋ ਪ੍ਰਾਹੁਣਾ ਆਇਆ ਬੈਠਾ ਤੇ ਜਾ ਵੀ ਨਹੀਂ ਰਿਹਾ ਹਾਂ ਤੁਸੀਂ ਨਹੀਂ ਬਹੁਤ, ਬਲਕਿ ਕੁਛ ਜਦੋਂ ਤੁਸੀਂ ਆਏ ਹੋ ਉਸ ਤੋਂ ਪਹਿਲੇ 4 ਕੋਇਲਾਂ ਇੱਥੇ। ਅੱਛਾ ਉਹ ਦੇਖੋ ਚਿੜੀ ਆਹ ਹਾ ਹਾ ਕੀ ਇਹ ਦੇਖੋ ਤੁਸੀਂ ਕੀ ਕਲਰਫੁਲ ਹੈ। ਬਹੁਤ ਪੁਰਾਣੇ ਜੀ। ਅੱਛਾ ਜੀ ਰਾਣਾ ਸਾਹਿਬ, ਇਹ ਜਿਹੜੀਆਂ ਹੁਣ ਤੁਸੀਂ ਖਾਲੀਆਂ ਬਣਾਈਆਂ ਇਹਨਾਂ ਦੇ ਵਿੱਚ ਕੀ ਲਾਣਾ ਸੀ? ਇਹਨਾਂ 'ਚ ਕੁਝ ਫੁੱਲ ਲਾਵਾਂਗੇ ਹੈ ਤੇ ਕੁਝ ਨਾਲ ਨਾ ਬਾੜ ਲਈ ਨਾ ਜਿਹੜਾ ਵਾ ਇਹਨੂੰ ਬਾਂਸ ਜਿਹੜੇ ਨਹੀਂ ਹੁੰਦੇ ਉਹ ਡਾਂਗ ਜੇ ਵਾਲੇ ਹੈ ਉਸ ਤਰ੍ਹਾਂ ਦਾ, ਤਾਂ ਕਿ ਇੱਥੇ ਕਿ ਨਾ ਜਿਹੜਾ ਵਾ ਇੱਕ ਬਣ ਜੇਗੀ ਬਾਉਂਡਰੀ ਜੀ। ਉਹ ਸੋਟੀਆਂ ਵਾਲਾ ਬਾਂਸ ਹੀ ਸਪੈਸ਼ਲ ਹੁੰਦਾ। ਹਾਂ ਸੋਟੀਆਂ ਸਹੀ ਹੋ ਗਿਆ। ਏਰੀਏ 'ਚ ਵੀ ਕੁਛ ਨਾ ਕੁਛ ਯਾਨੀ ਕਿ ਜਿਹੜੀਆਂ ਨਾ ਚੀਜ਼ਾਂ ਜਿਸ ਤਰ੍ਹਾਂ ਕਰਾਂਗੇ ਫਿਰ ਉਹ, ਕਿਉਂਕਿ ਸਾਰਾ। ਮੈਂ ਖਾਲਿਦ ਭਾਈ ਇੱਕ ਗੱਲ ਹੋਰ ਮੈਨੂੰ ਯਾਦ ਆ ਗਈ, ਵਲੌਗ ਦੇਖਿਆ ਸਵੇਰੇ ਮੈਂ ਤੁਹਾਡਾ, ਇੱਥੇ ਇੱਕ ਜਾਨਵਰ ਖੜਾ ਸੀਗਾ। ਮੈਂ ਕਿਹਾ ਪਿਛਲੀ ਵਾਰੀ ਰਾਣਾ ਸਾਹਿਬ ਨੇ ਨਾ ਭਾਈ ਅੰਜਮ ਕੋਲੋਂ ਨਾ ਪੈਸੇ ਕਾਫੀ ਸਾਰੇ ਖੁਰਦ-ਬੁਰਦ ਮੈਂ ਕਿਹਾ ਸ਼ਾਇਦ ਫੇਰ ਕਾਰੋਬਾਰ 'ਚ ਫਾਇਦਾ ਹੋਇਆ। ਆਵਾਰਾ ਸੀ ਪੜਿਆ, ਆਵਾਰਾ ਸੀ। ਚਲ ਗਈ ਦੇਰ ਤੇ ਜੀ, ਫਸਲ ਖਰਾਬ ਕਰ ਰਿਹਾ। ਉਹਨੂੰ ਬੰਦੇ ਨੂੰ ਵਾਰਨਿੰਗ ਲਈ ਸੀ ਸਿਰਫ। ਸ਼ਾਮੀ ਫਿਰ ਆਇਆ, ਮੈਂ ਕਿਹਾ ਵੀ ਇਹ ਦੇਖ ਲਓ ਤੇਰਾ ਜਾਨਵਰ ਨੁਕਸਾਨ ਕਰ ਰਿਹਾ। ਮੈਂ ਕਿਹਾ ਅੱਗੇ ਤੋਂ ਇhtiyat, ਸਿਰਫ ਤੈਨੂੰ ਦੱਸਣਾ ਚਾਹ ਰਹੇ ਸੀ ਕਿ ਭਾਈ ਤੇਰਾ ਜਾਨਵਰ ਸਾਡਾ ਨਾ ਨੁਕਸਾਨ ਕਰ ਰਿਹਾ। ਇੱਥੇ ਨਹੀਂ, ਮੈਂ ਤਾਂ ਸਮਝਿਆ ਕਿ ਕਾਰੋਬਾਰ ਅਰੂਜ ਤੇ ਆ ਰਿਹਾ ਵਾ। ਮਾਸ਼ਾਅੱਲਾ। ਆ ਦੇਖ ਅੱਛਾ ਜੀ। ਆਹ ਇੱਕ ਆ ਵੀ ਦਰਵਾਜ਼ਾ ਲੱਗਿਆ। ਇਹ ਦਰਵਾਜ਼ਾ ਜਿਹੜਾ ਵਾ ਨਾ, ਇਹ ਵੀ ਬਾਲੇ ਜਿਹੜੇ ਆ ਨਾ, 5-6 ਆਪਣੇ ਬਾਲੇ ਜਿਹੜੇ ਆ ਨਾ ਉਹਨਾਂ ਦਾ ਹੀ ਬਣਾਇਆ ਵਾ। ਇਹ ਭਾਈ ਤਾਰਕ ਆਪਣੇ ਜਿਹੜੇ ਨਾ ਇਹ ਟਾਲੀ ਆ। ਹਾਂਜੀ ਇਹ ਬੜੇ ਪੁਰਾਣੇ ਜਿਹੜੇ ਆ ਨਾ ਬਾਲੇ ਆ, ਤੇ ਉਹ ਬਾਲਿਆਂ ਤੋਂ ਹੀ ਨਾ ਚੀਜ਼ਾਂ ਇਹ ਟਾਲੀ ਦੀ ਉਮਰ ਹੈ। ਹੁਣ ਤਾਂ ਲੱਭਦੀਆਂ ਨਹੀਂ ਇਸ ਤਰ੍ਹਾਂ। ਹੁਣ ਤਾਂ ਟਾਲੀ ਉਹ ਸੇਕ ਲੱਗ ਗਈ ਨਾ ਸਾਰੀ ਥੱਲੇ। ਲੋ ਜੀ ਇਹ ਜਿਹੜੇ ਕਹਿ ਰਹੇ ਸੀ ਨਾ, ਬਹੁਤ ਸਾਰੇ ਬੰਦੇ ਕਹਿੰਦੇ ਸੀ ਇਹ ਤੁਹਾਡੇ ਕੋਲ ਪੱਟੇ ਨਹੀਂ ਜਾਣੇ। ਅੱਛਾ ਇੱਥੇ ਸੀ ਪਨੀਰੀ? ਹਾਂ ਇਹ ਹਾਂ ਆਹ ਪਏ ਅੱਛਾ ਇਹ ਹੁਣ ਜਿਹੜਾ ਵਾਹ ਕੇ ਤੇ ਇੱਥੇ ਯਾਨੀ ਤੁਸੀਂ ਇਹਨੂੰ ਲੈਵਲ ਕੱਢੋਗੇ, ਕੱਢ ਕੇ ਜਰਾ ਖੂਕਰ ਬਣਾ ਦਿਓ, ਤਰਤੀਬ ਨਾਲ। ਹਾਂ ਤਰਤੀਬ ਕੱਢ ਕੇ ਤੇ ਸਲੀਕੇ ਔਰ ਤਰਤੀਬ ਨਾਲ ਬਣ। ਬਸ ਇਹ ਹੁਣ ਇਨਸ਼ਾਅੱਲਾ ਕੱਲ ਨੂੰ ਟਰੈਕਟਰ ਜਿਹੜਾ ਵਾ ਨਾ ਇਹਦੇ 'ਚ ਕਾਹਦੀ ਤਿਆਰੀ ਆ ਜੀ? ਹੈ ਇਹ ਕਾਹਦੀ ਤਿਆਰੀ ਆ? ਇਹ ਨਹੀਂ ਜੀ ਇਹ ਕਰੇਲਾ ਲੱਗ ਰਿਹਾ। ਤੇ ਇਹ ਲੱਗ ਗਿਆ ਵਾ ਵੀ। ਅੱਛਾ ਜੀ, ਪਲਾਂਟੇਸ਼ਨ ਕਰਤੀ। ਆ ਪਿਆ ਵਾ ਇੱਥੇ ਥੱਲੇ ਜਿਹੜਾ ਇੱਥੋਂ ਚਲਾ ਗਿਆ ਸਰੀਆ ਜਿਹੜਾ ਵਾ, ਉਹ ਸਰੀਆ ਲੱਗੇਗਾ ਉਹਦੇ ਉੱਪਰ ਜਿਹੜਾ ਵਾ ਨਾ। ਕਿਹੜੀ ਵੈਰਾਈਟੀ ਲਾ ਰਹੇ? ਇਹ ਜੀ ਚਾਰਲਸ ਆ। ਤੇ ਲਓ ਜੀ ਇੱਕ ਦਰਵਾਜ਼ਾ ਇੱਧਰ ਵੀ ਲੱਗਿਆ ਹੋਇਆ ਹੈ। ਦਰਵਾਜ਼ੇ ਕਰਤੇ ਜੀ। ਹਾਂ ਦਰਵਾਜ਼ੇ ਆ ਦੇਖ, ਇਹ ਤੀਸਰਾ ਦਰਵਾਜ਼ਾ ਜਿਹੜਾ ਇਹ ਆ। ਤੇ ਇੱਥੇ ਜਿਹੜੀ ਸ਼ੈ ਆ ਉਹਨੂੰ ਖੋਲਣਾ ਨਹੀਂ ਨਿਕਲਿਆ। ਉਹ ਨਹੀਂ, ਉਹ ਹਲੇ ਜੀ ਉਹ ਤੁਹਾਨੂੰ ਕੱਲਿਆਂ ਨੂੰ ਦਿਖਾ ਦਾਂਗੇ ਜੀ। ਅੱਛਾ ਹੁਣ ਆ ਫਿਰ ਤੁਸੀਂ ਉਹ ਹੁਜਰਾ ਮੁਬਾਰਕ ਨੂੰ ਜ਼ਰਾ ਛੱਤ ਛੁੱਤ ਪਾ ਕੇ ਸਵਾਰ ਦੇਣਾ। ਆ ਲੋ ਜੀ ਬਾਹਰਲਾ ਮਾਹੌਲ ਇੱਧਰ ਵੀ ਜੀ ਆ ਬਣ ਗਿਆ ਜੀ। ਕੀ ਬਾਤ ਹੋ ਜਾਏਗੀ ਨਾ ਜੀ ਤੁਹਾਡੀ? ਹਾਂਜੀ ਇਹ ਰਿਕਾਰਡਿੰਗ ਬਣ ਜਾਏਗੀ ਨਾ, ਤੇ ਬਿਫੋਰ ਐਂਡ ਆਫਟਰ ਵਾਲਾ ਤੁਹਾਡਾ ਨਿਜ਼ਾਮ। ਹਾਂਜੀ ਅਗਲੇ ਦਿਨ ਫਿਰ ਪਤਾ ਚੱਲੀ ਜਾਂਦਾ ਜੀ ਅਗਲੇ ਬੰਦੇ ਨੂੰ ਕੀ ਅਪਗ੍ਰੇਡ ਕੀਤਾ ਹੈ ਨਾ। ਹਾਂਜੀ ਆ ਦੇਖੋ ਨਾ ਹੁਣ ਇਹ ਐਸ ਹਾਲਤ 'ਚ ਆ, ਕੱਲ ਨੂੰ ਅੱਗੇ ਫਿਰ ਜਿਹੜੀ ਮਜ਼ੀਦ
ਡਿਵੈਲਪਮੈਂਟ ਇਹ ਦੇਖੋ ਜੀ ਉਹ ਹੋਏਗੀ ਹਾਂ ਤੇ ਇਨਸ਼ਾਅੱਲਾ ਤਾਲਾ ਇੱਥੇ ਵੀ ਮਸ਼ੀਨਾਂ ਹੀ ਆਣਗੇ ਐਸ ਜੇ ਹਿਸਾਬ ਵਿੱਚ ਕਰਾਂਗੇ ਖੁੱਲੀਆਂ ਯਾਨੀ ਕਿ ਜਿਹੜਾ ਨਾ ਇੱਥੇ ਤੇ ਦਰਮਿਆਨ ਚ ਤੇ ਅੱਛਾ ਜਰਮਨ ਸ਼ੈਫਰਡ ਦਾ ਪੁੱਛਦਾ ਪਿਓਰ ਹਾਂਜੀ ਸਾਨੂੰ ਤਾਂ ਦੱਸਿਆ ਤਾਂ ਹੈ ਹੀ ਆ ਵੀ ਚੰਗਾ ਹੀ ਆ ਹਾਂ ਬੰਦੇ ਬੜੇ ਦੋਸਤ ਜਿਹੜੇ ਆ ਨਾ ਉਹ ਚੰਗੇ ਕੁੱਤਿਆਂ ਨੂੰ ਜਾਣਨ ਵਾਲੇ ਆ ਤੇ ਉਹਨਾਂ ਨੇ ਗਿਫਟ ਜਿਹੜਾ ਵਾ ਨਾ ਬੜਾ ਅਕਲਮੰਦ ਜਾਨਵਰ ਹੈ ਜੀ ਹਾਂਜੀ ਬਹੁਤ 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 ਹਾਂ ਇਹ ਬਸ ਜਿਹੜੀ ਜਗ੍ਹਾ ਤੇ ਕੰਧ ਡਿੱਗੀ ਹੋਈ ਸੀ ਉੱਥੇ ਹੀ ਬਹਿੰਦਾ ਸੀ ਯਾਨੀ ਕਿ ਰਾਤ ਨੂੰ ਇਹਦਾ ਯਾਨੀ ਕਿ ਤਾਂ ਹੀ ਠੰਡ ਲੱਗੀ ਜਿਹੜਾ ਬ੍ਰਾਂਡ ਹੋ ਜੂਗਾ ਜੀ ਹੈ ਹਾਂ ਇਹ ਕੀ ਆ ਜੀ ਹਾਂ ਅੱਛਾ ਜੀ ਇੱਥੇ ਜਿਹੜਾ ਵਾ ਨਾ ਇੱਥੇ ਇਹ ਸ਼ੋਰੂਮ ਹਾਂ ਸ਼ੋਰੂਮ ਆ ਜਿਹੜਾ ਅੱਛਾ ਸਮਝ ਗਿਆ ਪਲੈਨਿੰਗ ਜਿਹੜੀ ਹਾਂ। ਸ਼ੁਰੂ ਤੋਂ ਆ ਗਈ ਹਾਂਜੀ, ਹਾਂਜੀ। ਪੌਦੇ ਛੋਟੇ ਹੈ ਹਾਂਜੀ ਹਾਂਜੀ ਇੱਥੇ ਸਟੋਰ ਹੋਣਗੇ ਹਾਂ ਤੇ ਫਿਰ ਇਹਦਾ ਮਤਲਬ ਹੈ ਕਿ ਉੱਤੇ ਆ ਨਿਕਲ ਜਾਣਗੇ ਤੇ ਖੂਬਸੂਰਤ ਛਾਂ ਹਾਂ ਬਿਲਕੁਲ ਹਾਂ ਇਹ ਪਲੈਨਿੰਗ ਦੇ ਤਹਿਤ ਕੰਮ ਹੋ ਰਿਹਾ ਪੈਸਾ ਸਾਰਾ ਇਹ ਬਾਅਦ ਵਿੱਚ ਪਤਾ ਚੱਲੂਗਾ ਵੀ ਇਹ ਕੀ ਘੁੰਮਣ ਘੇਰੀ ਰਾਣਾ ਨੇ ਖੇਡੀ ਹੈ ਅੱਛਾ ਜੀ ਲਓ ਜੀ ਇਹ 100 ਦਿਨਾਂ ਵਾਲੇ ਇਹ ਸਾਡੇ 10 ਦਿਨ 4 ਦਿਨ ਜਿਹੜੇ ਸੀ ਨਾ ਵਿੱਚੋਂ ਉਹ ਹੋ ਗਏ ਹੋਏ ਆ ਤੇ ਥੋੜੀ ਦੇਰ ਫਿਰ ਬਹਿਨੇ ਆ ਜੀ ਹੈ ਰਾਣਾ ਸਾਹਿਬ ਫਿਰ ਉਸ ਤੋਂ ਬਾਅਦ ਗੱਲਬਾਤ ਕਰਦੇ ਆ ਮੈਨੂੰ ਉੱਧਰ ਜਾਓ ਬੱਚੇ ਨੂੰ ਮੈਨੂੰ ਨਾ ਮਾਰ ਦਿਓ ਥੋੜਾ ਜਿਹਾ ਅੱਛਾ ਤੁਹਾਨੂੰ ਸ਼ੋਰ ਹੀ ਜ਼ਿਆਦਾ ਤਾਂ ਨਹੀਂ ਬਸ ਇਹ ਬੱਕਰਾ ਖਾਂਦਾ ਜੀ ਕੋਈ ਨਹੀਂ ਖਾਂਦਾ ਉਹ ਦੇਖਣਾ ਬੜਾ ਘੱਟ ਕਰਦਾ ਮੇਰੇ ਵਾਲਾ ਹੀ ਹਾਲ ਆ ਤਾਂ ਹੀ ਕਹਿੰਦੇ ਬੱਕਰੀਆਂ ਵਧਾਓ ਸ਼ੌਕ ਆ ਜੀ ਬੱਕਰੀ ਲੋ ਮੈਂ ਹੁਣ ਸ਼ੁਰੂ ਕਰਨਾ ਜੀ ਬੱਕਰੀਆਂ ਵਾਲਾ ਕੰਮ ਅੱਛਾ ਹਾਂਜੀ ਹਾਂ ਕੋਈ ਚੌਲ ਲੈ ਤੇ ਬੀਤਲ ਵਗੈਰਾ ਕਰੋਗੇ ਆ ਰੋਟੀ ਦੇ ਦੇ ਉਹ ਕਿੱਦਾਂ ਹੀ ਰਾਜਨ ਬੋਲੀਆਂ ਕਰੋਗੇ ਦੇਸੀ ਉੱਥੇ ਨਹੀਂ ਹੈ ਮੇਰੇ ਡੇਰੇ 4 ਦਵਾਰੀ ਨਹੀਂ ਹੈ ਤੇ ਉਹ ਮਸ਼ਹੂਰ ਨਹੀਂ ਹੈ ਓਹੋ ਇਹ ਤਾਂ ਕੰਮ ਖਰਾਬ ਆ ਹਾਂਜੀ ਬੱਕਰੀ ਤਾਂ ਐ ਜਾਂਦੀ ਹੈ ਜੀ ਹਾਂਜੀ ਇਹ ਤੇ ਉਹਨਾਂ ਦਾ ਚੈੱਕ ਹੀ ਹੈ ਜੀ ਸਾਡੇ ਪਾਸੇ ਵਾਲਾ ਦਾ ਤੇ ਸਾਡੇ ਗਾঁव ਨਾ ਹਾਂ ਇੱਕ ਦਿਨ ਇੱਕ ਰੌਲਾ ਪੈ ਗਿਆ ਜੀ ਮਾਈ ਆਈ ਦੌੜੀ ਕੈਮਰੇ ਚਲਾਓ ਕੀ ਹੋਇਆ ਹਾਂ ਬੱਕਰੀ ਚੋਰੀ ਹੋ ਗਈ ਜਦੋਂ ਦੇਖਿਆ ਉਹਦਾ ਭਾਣਜੇ ਮੋਟਰਸਾਈਕਲ ਦੇ ਪਿੱਛੇ ਰੱਖੀ ਲਈ ਆ ਪਾ ਦੇਣੇ ਸੀ ਨਹੀਂ ਹੁੰਦਾ ਮੈਂ ਇੰਨਾ ਘੱਟ ਉਹਨੇ ਪੁੱਛਿਆ ਕੀ ਹੈ ਅੱਛਾ, ਕਹਿੰਦਾ ਜੀ ਫਿਰ ਇੰਜ ਵੀ ਮੈਂ ਨਹੀਂ ਖਾਂਦਾ ਥੋੜਾ ਖਾਂਦਾ ਬਸ ਫਿਰ ਆ ਦੇਖੋ ਨਾ ਫਿਰ ਆ ਦੇਖੋ ਬਸ ਬੱਕਰੀ ਤਾਂ ਇਦਾਂ ਲੈ ਜਾਂਦੀ ਦੁਨੀਆ ਵਿਕਾਸ ਬੈ ਤੂੰ ਖਾਓ ਉਧਰ ਹਾਂ ਆ ਜਾਓ ਆ ਜਾਓ ਨਹੀਂ 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 ਆ ਜਾਓ ਹਾਂਜੀ ਜਨਾਬ ਐਵੇਂ ਸਾਨੂੰ ਗੁਸਤਾਖੀ ਕਰਨ ਤੇ ਮਜਬੂਰ ਨਾ ਕਰੋ ਅਜੇ ਗੁੱਸਾ ਕਰਨ ਮਜਬੂਰ ਨਾ ਕਰ ਕਰਦਾ ਇਹ ਸਾਡੀ ਗੁੱਸਾ ਨਿਕਲ ਜਾਊਗੀ ਹਾਂਜੀ ਅੱਛਾ ਜੀ ਰਾਣਾ ਸਾਹਿਬ ਹਾਂਜੀ ਕਹਿੰਦੇ ਆ ਵੀ ਬੰਦੇ ਨੂੰ ਨਾ ਮਾਹੌਲ ਦੇ ਮੁਤਾਬਕ ਇਹ ਐਡਜਸਟ ਵੀ ਹੋਣਾ ਚਾਹੀਦਾ ਤੇ ਜਿੱਦਾਂ ਦਾ ਮਾਹੌਲ ਬਣਿਆ ਹੋਇਆ ਹੋਵੇ ਨਾ ਤੇ ਗੱਲ ਵੀ ਉਦਾਂ ਦੀ ਕਰਨੀ ਚਾਹੀਦੀ ਹੈ ਤੇ ਇਹ ਹੋ ਨਹੀਂ ਸਕਦਾ ਵੀ ਰਾਣਾ ਖਾਲਸਾ ਸਾਹਿਬ ਸਾਡੇ ਕੋਲ ਮੌਜੂਦ ਹੋਣ ਹੁਣ ਜਿੱਦਾਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਇਹਨਾਂ ਦਾ ਖੇਡ ਨਾਲ ਬੜਾ ਵੀ ਕ੍ਰਿਕਟ ਖੇਡੀ ਹਾਕੀ ਖੇਡੀ ਸਾਰਾ ਕੁਝ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਇਹਨਾਂ ਕੋਲ ਉਸ ਦੇ ਹਿਸਾਬ ਦੇ ਨਾਲ ਤਜਰਬਾ ਵੀ ਹੋਣਾ ਕਿਉਂਕਿ ਮੈਂ ਵੀ ਹਾਕੀ ਦਾ ਖਿਲਾੜੀ ਨਹੀਂ ਸੀ ਰਾਣਾ ਸਾਹਿਬ ਮੈਂ ਹਾਕੀ ਦਾ ਸ਼ਦਾਈ ਸੀਗਾ ਵੀ ਘਰ ਦੇ 12 ਦੇ 12 ਜਿਹੜੇ ਦਿਨ ਦੇ ਘੰਟੇ ਆ ਨਾ ਜੀ ਉਹ ਹਾਕੀ 'ਚ ਹੀ ਗੁਜ਼ਾਰੇ ਆ ਵੀ ਕਦੇ ਕਿਸੇ ਪਾਸੇ ਨੂੰ ਤੇ ਕਦੇ ਕਿਸੇ ਪਾਸੇ ਨੂੰ ਵੀ ਘਰਦਿਆਂ ਦੀ ਮੰਨੀ ਕੋਈ ਨਹੀਂ ਜਿੰਨੇ ਦਿਨ ਹਾਕੀ ਖੇਡੀ ਨਾ ਆਪਣੀ ਟੇਕ ਕੇ ਖੇਡੀ ਰਾਣਾ ਸਨਮਾਨ ਭਾਵੇਂ ਇਸ ਗੱਲ ਤੋਂ ਗੁੱਸਾ ਕਰ ਜਾਵੇ ਇਹ ਮੈਨੂੰ ਕਹਿੰਦਾ ਹੁੰਦਾ ਵੀ ਇਹ ਤੂੰ ਪਿੱਛਾ ਨੂੰ ਕੱਟਦਾ ਆਪਣੇ ਖਿਲਾੜੀ ਕੱਟਦਾ ਕਹਿੰਦਾ 12 ਪੂਰੇ ਕਰਨੇ ਆਪਣੇ ਵੀ ਕੱਟ ਦੇਣੇ ਜੀ ਇਹਨੇ ਬੰਦੇ ਪੂਰੇ ਕਰਨੇ ਅਸਲ ਹੋਸੀ ਹਾਕੀ ਕੰਟਰੋਲ ਜ਼ਿਆਦਾ ਹੈ ਜੋ ਮਜ਼ਾਕ ਕਰੀਦਾ ਸੀ ਉਦੋਂ ਨਾਸਰ ਤੇ ਦੋਨੇ ਹਾਂ ਬਾਲ ਪਾਸ ਤੇ ਦੇਣਾ ਕੋਈ ਨਹੀਂ ਨਾਲ ਵਾਲਾ ਬੰਦਾ ਭਜਦਾ ਖੱਪ ਗਿਆ ਉਹਨੇ ਫਿਰ ਕੀ ਕਹਿਣਾ ਇਹੀ ਕਹਿਣਾ ਜੀ ਹਾਂ ਉਹ ਕਹਿੰਦਾ ਵੀ ਆਪਣੇ ਕੋਲ ਰੱਖਣੀ ਹਾਂ ਵੀ ਤੂੰ ਬੰਦੇ 24 ਪੂਰੇ ਕੱਟਣੇ ਬਾਈ ਤੇ ਉਹਦੇ ਚ ਅਸੀਂ ਖੱਪ ਜਾਣਾ ਤੂੰ ਆਪਣੇ ਕੱਟ ਲੈ ਵੀ ਪਿੱਛੇ ਨੂੰ ਕੱਟ ਲੈ ਜਾਂ ਅੱਗੇ ਨੂੰ ਕੱਟ ਲੈ
ਵੀ ਅੱਗੇ ਨੂੰ ਘੱਟ ਖੇਲੀ, ਅਸੀਂ ਤੇ ਕਹਿੰਦਾ ਸੀ ਵੀ ਅੱਗੇ ਨੂੰ ਘੱਟ ਵਾਲੀ ਗੱਲ ਹੋ ਗਈ ਵੀ ਸਾਡੇ ਕੋਲ ਇੱਕ ਸਲੀਮ ਸ਼ੇਰਵਾਨੀ ਆਇਆ ਸੀ ਨਾ ਪਾਕਿਸਤਾਨ ਦਾ, ਹਾਂ ਉਹਦੀ ਵੀ ਇਹੀ ਹਰਕਤ ਹੁੰਦੀ ਸੀ ਨਾ, ਗੇਂਦ ਪਕੜ ਲਈ ਤੇ ਗੇਂਦ ਲੈ ਕੇ ਆਉਣ ਲੈ ਨਹੀਂ ਬਸ ਉਹ ਕਈ ਬੰਦਿਆਂ ਦਾ ਕੰਟਰੋਲ ਬਹੁਤ ਜ਼ਿਆਦਾ ਹੁੰਦਾ ਆਊਟ ਕਲਾਸ ਹੈ। ਉਹਦੇ ਵਿੱਚ ਵੀ ਖਾਲਦ ਸੀ, ਨਾਸਰ ਸੀ, ਸਾਡੇ ਸ਼ਵਾਸ ਸੀਨੀਅਰ ਸੀ, ਕੁਝ ਬੰਦੇ ਬਾਲ ਫੜ ਲੈਂਦੇ ਸ਼ਹਿਬਾਜ਼ ਸੀਨੀਅਰ ਸਾਹਿਬ ਤਾਂ ਮਾਸ਼ਾਅੱਲਾ ਉਹ ਸਿੱਧੇ ਜਾਂਦੇ ਸੀ ਨਾ, ਪੈਨੀਟ੍ਰੇਟਿਵ ਸੀ ਨਾ ਉਹਨਾਂ ਦੇ, ਸਟੈਪ ਵੀ ਕੋਈ ਕਾਬੂ ਨਹੀਂ ਸੀ ਆਉਂਦੇ ਮਾਸ਼ਾਅੱਲਾ। ਲਾਂਗ ਬੜੀ ਲੰਮੀ ਸੀ ਇਹਨਾਂ ਸਾਡੇ ਨਾ ਇੱਥੇ ਨਾ ਜੀ ਸਾਡੇ ਦੋਸਤ ਆ, ਮੇਰੇ ਭਰਾ ਮਿੱਤਰ ਆ, ਮੇਰੇ ਤੋਂ ਸੀਨੀਅਰ ਆ, ਮੈਂ ਉਹਨਾਂ ਨੂੰ ਦੇਖ ਕੇ ਹਾਕੀ ਖੇਡਦਾ ਸੀਗਾ। ਰਾਣਾ ਨਾਸਰ ਸਾਹਿਬ ਆ ਨਾ ਜੀ, ਮੈਂ ਕਹਿੰਦਾ ਜੀ ਨਾ ਸ਼ਹਿਬਾਜ਼ ਸੀਨੀਅਰ ਦੇ ਜੇ ਤੁਸੀਂ ਇਹ ਨਾ ਕਹੋ ਵੀ 20-20 ਸੀ ਤਾਂ 19-20 ਤਾਂ ਹੈ ਸੀ, ਵੀ ਐਡੇ ਜ਼ਬਰਦਸਤ ਪਲੇਅਰ ਸੀਗੇ। ਪਰ ਉਸ ਟਾਈਮ ਉਹ ਕੋਈ ਇਦਾਂ ਦਾ ਮੌਕਾ ਨਾ ਲੱਭ ਸਕਿਆ। ਬਹੁਤ ਸੋਹਣੀ ਹਾਕੀ ਖੇਡਦਾ ਸੀ, ਸਿਵਲ ਲਾਈਨ ਨਾਲੋਂ ਖੇਲੀ ਕੁਛ। ਹਾਂਜੀ ਬੜਾ ਅੱਛਾ ਪਲੇਅਰ ਸੀਗਾ। ਤੇ ਰਾਣਾ ਸਾਹਿਬ ਵੀ ਖਾਲਦ ਸਾਹਿਬ ਨੂੰ ਤੁਸੀਂ ਪੁੱਛੋ, ਦੱਸੋ ਇਹਨਾਂ ਨੇ ਕਿੱਥੇ ਇਹ ਉਸਤਾਦ ਅਸਲਮ ਜਨਾਬ ਉਹਨਾਂ ਦੇ ਅੱਲਾ ਜੰਨਤ ਨਸੀਬ ਫਰਮਾਏ ਉਸਤਾਦ। ਹਾਂਜੀ ਮੈਂ ਖਾਲਦ ਸਾਹਿਬ ਨੂੰ, ਕਿਉਂਕਿ ਖਾਲਦ ਸਾਹਿਬ ਨੂੰ ਨਾ ਬਹੁਤ ਘੱਟ ਜਿਹੜਾ ਬੰਦਿਆਂ ਨੂੰ ਪਤਾ, ਖਾਲਦ ਸਾਹਿਬ ਨੂੰ ਨਾ ਇੰਗਲੈਂਡ 'ਚ ਕ੍ਰਿਕਟ ਖੇਡਣ ਦਾ ਇਤਫਾਕ ਵੀ ਹੋਇਆ। ਹਾਂਜੀ ਤੇ ਇਹ ਪੁੱਛਦੇ ਆ ਵੀ ਇੰਗਲੈਂਡ 'ਚ ਇਹਨਾਂ ਨੇ ਨਾ ਕ੍ਰਿਕਟ ਕੇਸ ਲੈਵਲ ਦੀ ਖੇਲੀ, ਤੇ ਉਦੋਂ ਹੋਰ ਕਿਹੜੇ ਬੰਦੇ ਇਹਨਾਂ ਨਾਲ ਨਾ ਖੇਲਦੇ ਰਹੇ ਆ। ਅੱਛਾ ਜੀ, ਬਹੁਤ ਸ਼ੁਕਰੀਆ ਤੁਹਾਡਾ। ਮੈਂ ਕੋਈ ਇੰਨਾ ਬੜਾ ਪਲੇਅਰ ਤਾਂ ਨਹੀਂ ਸੀਗਾ, ਮੈਂ ਆਪਣੇ ਆਪ ਨੂੰ ਕੋਈ ਏਡਾ ਵੱਡਾ ਪਲੇਅਰ ਨਹੀਂ ਸੀ ਸਮਝਦਾ, ਲੇਕਿਨ ਇੱਕ ਚੀਜ਼ ਸੀ, ਇਨਸਾਨ ਨਾ ਆਪਣੇ ਸਿਆਣਿਆਂ ਤੋਂ ਸਿੱਖਦਾ। ਸਾਡੇ ਕੋਲ ਨਾ ਪਾਕਿਸਤਾਨ ਟੀਮ ਦੇ ਵਿੱਚ ਦੋ ਮਿਸਾਲਾਂ, ਇੱਕ ਮੁਦੱਸਰ ਨਜ਼ਰ ਸਾਹਿਬ ਦੀ ਤੇ ਇੱਕ ਵਸੀਮ ਹਸਨ ਰਾਜਾ, ਜਿਹੜੇ ਰਮੀਜ਼ ਰਾਜਾ ਦੇ ਬੜੇ ਭਾਈ ਸੀ। ਹਾਂ ਬਿਲਕੁਲ, ਬਹੁਤ। ਅਗਰ ਦੋਨਾਂ ਦਾ ਰਿਕਾਰਡ ਦੇਖਿਆ ਜਾਵੇ ਨਾ, ਤੇ ਵਸੀਮ ਹਸਨ ਰਾਜਾ ਨੇ 5-6 ਸੈਂਚਰੀਆਂ ਜਿਹੜੀਆਂ ਬਣਾਈਆਂ, ਉਹ ਸਾਰੀਆਂ ਬਣਾਈਆਂ ਵੈਸਟ ਇੰਡੀਜ਼ ਦੇ ਖਿਲਾਫ। ਹਾਂ, ਵੈਸਟ ਇੰਡੀਜ਼ ਦੇ ਖਿਲਾਫ ਸਭ ਤੋਂ ਅੱਛਾ ਉਹੀ ਸਭ ਤੋਂ ਅੱਛਾ ਖੇਲਦੇ ਸੀਗੇ। ਔਰ ਉਸ ਵਕਤ ਹਰ ਇੱਕ ਬੌਲਰ ਜਿਹੜਾ ਨਾ ਉਹ ਮੈਚ ਵਿਨਰ ਸੀ। ਬੜੇ ਵੱਡੇ ਨਾਮ ਸੀਗੇ, ਠੀਕ ਹੈ, ਮੈਂ ਨਾਮ ਲੈਣਾ ਸ਼ੁਰੂ ਕੀਤੇ ਤਾਂ ਲੰਬਾ ਜਾਣਾ ਕੰਮ। ਉਹ ਇੰਤਹਾਈ ਟੈਲੈਂਟਡ ਗਿਣੇ ਜਾਂਦੇ ਸੀ, ਲੇਕਿਨ ਉਹ ਉਨੀ ਵਰਕਆਊਟ ਨਹੀਂ ਸੀ ਕਰਦੇ, ਮੁਸ਼ੱਕਤ ਨਹੀਂ ਸੀ ਕਰਦੇ, ਮਿਹਨਤ ਨਹੀਂ ਸੀ ਕਰਦੇ। ਮੁਦੱਸਰ ਨਜ਼ਰ ਦੇ ਬਾਰੇ 'ਚ ਕਿਹਾ ਜਾਂਦਾ ਸੀਗਾ ਕਿ ਟੈਲੈਂਟ ਐਵਰੇਜ ਪਲੇਅਰ ਸੀਗੇ, ਲੇਕਿਨ ਉਹਨਾਂ ਦੇ ਰਿਕਾਰਡ ਜਿਹੜੇ ਆ ਉਹਨਾਂ ਦੇ ਮੁਕਾਬਲੇ 'ਚ ਬਹੁਤ ਜ਼ਿਆਦਾ। ਹਾਂ ਬਿਲਕੁਲ ਜੀ, ਉਹਨਾਂ ਦਾ ਮੈਂ ਤਾਂ ਕੋਸ਼ਿਸ਼ ਇਹ ਕੀਤੀ ਜੀ ਉੱਥੋਂ ਲਰਨਿੰਗ ਲਈ, ਤੇ ਬਸ ਆਪਣਾ ਵਰਕਆਊਟ ਕਰਦੇ ਆ ਤੇ ਬਾਕੀ ਅੱਲਾ ਤੇ ਛੱਡ ਦੇਣਾ। ਤੇ 2-4 ਚੀਜ਼ਾਂ ਮੋਟੀਆਂ ਉਸਤਾਦ ਮੁਹਤਰਮ ਨੇ ਕਹੀਆਂ ਸੀ, ਉਹ ਕੀਤੀਆਂ ਜ਼ਿੰਦਗੀ ਦੇ ਵਿੱਚ। ਕੁਝ ਚੀਜ਼ਾਂ ਐਸੀਆਂ ਉਹ ਕਹਿ ਜਾਂਦੇ ਸੀਗੇ, ਉਹ ਗਾਲੀ ਕੱਢਦੇ ਹੁੰਦੇ ਸੀਗੇ, ਲੇਕਿਨ ਅਲਹਮਦੁਲਿਲਾ ਉਹਨਾਂ ਨਾਲ ਇੱਕ ਦਿਨ ਇਦਾਂ ਹੀ ਬੈਠੇ ਤੇ ਮੈਨੂੰ ਬੁਲਾਇਆ ਉਹਨਾਂ ਨੇ। ਜਦੋਂ ਮੈਨੂੰ ਆ ਸਕਸੈਸ ਮਿਲੀ ਥੋੜੀ ਜਿਹੀ ਕਾਰੋਬਾਰ ਦੇ ਵਿੱਚ ਅੱਲਾਹ ਪਾਕ ਨੇ, ਤੇ ਉਹਨਾਂ ਨੇ ਮੀਡੀਆ ਇਕੱਠਾ ਕੀਤਾ ਤੇ ਉੱਥੇ ਬਿਠਾ ਲਿਆ। ਕਹਿੰਦੇ ਐ ਸ਼ਗੀਰਦਾ ਜੀ ਮੇਰਾ, ਮੈਂ ਤੇ ਬੜਾ ਪ੍ਰਾਊਡ ਹਾਂ, ਅੱਲਾਹ ਉਹਨਾਂ ਨੂੰ ਨਸੀਬ ਕਰੇ। ਤੇ ਬਾਊ ਇਰਫਾਨ ਭਾਈ ਤੇ ਖਾਲੇ ਹੁਣੀ ਬੈਠੇ ਸੀ ਨਾਲ, ਬਾਬਰ ਅਬਦੁੱਲਾ ਭਾਈ ਬੈਠੇ ਸੀ, ਇਹ ਮੁੰਡੇ ਸਾਰੇ ਦੋਸਤ ਸਾਹਿਬਾਬ ਹਾਕੀ ਪਲੇਅਰ ਹੀ ਆ, ਓਲੰਪੀਅਨਸ ਨੇ। ਤੇ ਕਹਿੰਦੇ ਸਾਰਿਆਂ ਨੂੰ ਉਹਨੂੰ ਕਹਿਣ ਲੱਗੇ, ਆਪਣੇ ਮੀਡੀਆ ਵਾਲੇ ਨੂੰ, ਮੀਡੀਆ ਪਰਸਨ ਨੂੰ, ਕਹਿੰਦੇ ਕਿ ਇਹ ਮੇਰਾ ਸ਼ਾਗਿਰਦ ਨਿਕਲਿਆ, ਇਹਦਾ ਗਾਲਮੰਦਾ ਬਹੁਤ ਕੀਤਾ। ਮੈਂ ਮੁਸਕਰਾਇਆ ਤੇ ਨਾਲ ਹੀ ਭਾਵਾਓ ਕਹਿੰਦੇ ਉਸਤਾਦ ਜੀ ਹੁਣ ਨਾ ਕੱਢ ਦਿਓ। ਤੇ ਉਹ ਥੋੜਾ ਅਰਸਾ ਖੇਲੇ, ਮੈਂ 93 ਤੋਂ ਨਾ ਮੈਂ ਸਵਿਚ ਓਵਰ ਕਰ ਗਿਆ ਕ੍ਰਿਕਟ ਵੱਲ। ਤੇ ਅੱਲਾਹ ਤਬਾਰਕ ਤਾਲਾ ਨਾ ਇਦਾਂ ਹੋਈ, ਅੱਲਾ ਜਦੋਂ ਬਾਂਹ ਫੜਦਾ, ਫਿਰ ਮੈਂ ਉੱਥੇ ਇੰਗਲੈਂਡ ਕ੍ਰਿਕਟ ਖੇਲਣ ਜਾਣ ਲੱਗ ਪਿਆ। ਲੰਡਨ ਦੇ ਵਿੱਚ ਬੜਾ ਭਾਈ ਰਹਿੰਦਾ ਸੀਗਾ, ਉਹਨੇ ਥੋੜੀ ਸਪੋਰਟ ਕੀਤੀ ਤਾਂ ਮਾਸ਼ਾਅੱਲਾ ਉਹ ਉੱਥੇ ਕਾਉਂਟੀ ਮਿਲ ਗਈ। ਕਿਹੜੀ ਕਾਉਂਟੀ ਵੱਲੋਂ? ਮੈਂ ਦੇਖੋ ਜੀ, ਮੈਂ ਆਕਸਫੋਰਡ ਖੇਲਿਆ ਕਲੱਬ ਲੈਵਲ ਤੇ ਨਾ, ਉੱਥੇ ਕਲੱਬਸ ਹੀ ਹੁੰਦੇ, ਤੇ ਗ੍ਰੇਡ 2 ਖੇਲਿਆ ਜ਼ਿਆਦਾ। ਗ੍ਰੇਡ 2 ਮੇਰਾ 95% ਸਮਝ ਲਓ ਕਿ ਮੈਂ ਗ੍ਰੇਡ 2 ਖੇਲਿਆ, 5% ਮੈਂ ਮੈਚਸ ਖੇਲੇ ਗ੍ਰੇਡ 1 ਦੇ। ਗ੍ਰੇਡ 1 ਦੇ ਵਿੱਚ ਜਿਹੜੇ ਆ ਨਾ ਉਹ ਸਾਰੇ ਇੰਟਰਨੈਸ਼ਨਲ ਫਸਟ ਕਲਾਸ, ਤੇ ਆਪਣੀ ਤਾਂ ਇੰਨੀ ਉਹ ਨਹੀਂ ਸੀਗੀ ਨਾ, ਉਹ ਲੈਵਲ ਨਹੀਂ ਸੀਗਾ ਜਿੱਦਾਂ ਵੀ ਭਾਈ ਰਜ਼ਾਕ ਦਾ ਜਾਂ ਵੱਡੇ ਨਾਮ ਆ ਜਿਹੜੇ ਵਸੀਮ ਅਕਰਮ ਸਾਹਿਬ, ਉਹ ਤਾਂ ਖੇਲਦੇ ਸੀਗੇ, ਆਕਸਫੋਰਡ ਖੇਲ ਕੇ ਆਏ ਹੋਏ ਆ ਗ੍ਰੇਡ 1। ਮੈਂ ਗ੍ਰੇਡ 2 ਬਹੁਤ ਖੇਲਿਆ, ਲੇਕਿਨ ਗ੍ਰੇਡ 2 ਵੀ ਕੰਪੀਟੀਟਿਵ ਹੁੰਦਾ, ਮਾੜਾ ਨਹੀਂ ਹੁੰਦਾ। ਉਹਦੇ 'ਚ 2 ਓਵਰਸੀਜ਼ ਪਲੇਅਰ ਖੇਲਦੇ ਆ, ਜਿਨ੍ਹਾਂ ਨੇ ਕੋਈ ਇੱਕ ਟੈਸਟ ਮੈਚ ਖੇਲਿਆ ਹੋਵੇ, ਕੋਈ ਵਨਡੇ ਖੇਲਿਆ ਹੋਵੇ। ਤੇ ਅੱਲਾਹ ਦਾ ਸ਼ੁਕਰ ਹੈ ਕਿ ਮੈਂ ਲੰਡਨ ਦੇ ਏਰੀਆ ਦੇ ਵਿੱਚ ਨਾ, ਇੱਕ ਥੇਮਸ ਵੈਲੀ ਲੀਗ ਹੁੰਦੀ ਉੱਥੇ ਬੀਕਨਸਫੀਲਡ ਕ੍ਰਿਕਟ ਕਲੱਬ ਹੈਗੀ ਹੈ, ਮੈਂ ਉਧਰੋਂ ਮੈਨੂੰ ਖੇਲਣ ਦਾ ਕਾਫੀ ਮੌਕਾ ਮਿਲਿਆ। ਤੇ ਉਦੋਂ ਪਾਕਿਸਤਾਨ ਦੇ ਕਿਹੜੇ ਪਲੇਅਰ ਉਦੋਂ ਤੁਹਾਡੇ ਨਾਲ ਨਾ ਖੇਲੇ, ਜਿਹੜੇ ਸਾਡੇ ਨਾਲ ਜਿਹੜੇ ਵਨਡੇ ਵਗੈਰਾ ਖੇਲੇ? ਹਾਂਜੀ, ਜਿਹੜੇ ਉਦੋਂ ਉਹੀ ਇਹਨਾਂ ਦਾ ਦੌਰ ਸੀ ਨਾ, ਰਜ਼ਾਕ ਉਹਨਾਂ ਦਾ, ਇਹ ਗ੍ਰੇਡ 1 ਹੀ ਖੇਲਦੇ ਸੀਗੇ। ਤੇ ਫਿਰ ਜਿਹੜੇ ਇੱਕ ਟੈਸਟ ਮੈਚ ਖੇਲੇ, 2 ਟੈਸਟ ਮੈਚ ਖੇਲੇ। ਇੱਕ ਸਰਫਰਾਜ਼ ਲੜਕਾ ਸੀ ਸਰਗੋਦੀ ਦਾ, ਫਾਸਟ ਬੋਲਰ ਸੀ, ਬੜਾ ਅੱਛਾ ਪਾਕਿਸਤਾਨ, ਉਹ ਸੀਗਾ। ਫਿਰ ਅੰਡਰ 19 ਨੌਕ ਕਰ ਰਹੇ ਲੜਕੇ, ਉਹ ਖੇਲਦੇ ਸੀ ਸਾਡੇ ਨਾਲ। ਫਿਰ ਮੈਂ ਇੱਕ ਇੰਡੀਅਨ ਕਲੱਬ, ਜਿਹੜੇ ਉੱਥੇ ਇੰਡੀਆ ਤੋਂ ਜਾ ਕੇ ਸੈਟਲ ਹੋਏ ਨਾ 1860 ਦੇ ਲੋਕ, ਉਹਨਾਂ ਨੇ ਉੱਥੇ ਆਪਣਾ ਵੈਸਟ ਹੈਰੋ ਇੱਕ ਜਗ੍ਹਾ ਆ, ਉਹ ਵੈਸਟ ਹੈਰੋ ਕ੍ਰਿਕਟ ਕਲੱਬ ਵੱਲੋਂ ਵੀ ਖੇਲਣ ਦਾ ਮੌਕਾ ਮਿਲਿਆ। ਫਿਰ ਮੈਨੂੰ ਹੇਜ਼ ਟਾਊਨ ਵੱਲੋਂ ਖੇਲਣ ਦਾ ਮੌਕਾ ਮਿਲਿਆ। ਮਿਡਲ ਸੈਕਸ ਕਾਉਂਟੀ ਲੀਗ ਵੀ ਖੇਲੀ,
ਉੱਥੇ ਵੀ ਖੇਲਣ ਦਾ ਥੋੜਾ ਜਿਹਾ ਮੌਕਾ ਮਿਲਿਆ। ਤੇ ਕੋਈ ਉਦੋਂ ਤਾਂ ਇਹ ਰਿਵਾਜ ਨਹੀਂ ਸੀ, ਨਾ ਕੈਮਰਾਜ਼, ਕੋਈ ਐਡਾ ਕੋਈ ਸ਼ੌਕ ਸੀ ਮੈਨੂੰ, ਤੇ ਨਾ ਸੱਚੀ ਗੱਲ ਆ ਵੀ ਇੰਨਾ ਜ਼ਿਆਦਾ ਉਹ ਰਿਸੋਰਸਿਸ ਸੀਗੇ। ਨਾ ਸਟੱਡੀ ਕਰਨੀ, ਪੜ੍ਹਨਾ, ਕੰਮ ਕਰਨਾ, ਤੇ ਨਾਲ ਆਪਣਾ ਕ੍ਰਿਕਟ ਖੇਲਣੀ। ਤੇ ਉਹ ਫਿਰ ਅੱਲਾਹ ਪਾਕ ਦਾ ਇਦਾਂ ਨਿਜ਼ਾਮ ਆ ਕਿ ਮਿਹਨਤ ਨਹੀਂ ਛੱਡੀ, ਬਸ ਇੱਕੋ ਹੀ ਕੰਮ ਕੀਤਾ ਕਿ ਜੋ ਕਿਤੇ ਉਸਤਾਦ ਮੁਹਤਰਮ ਤੋਂ ਕੋਈ ਚੀਜ਼ ਮਿਲੀ ਆ ਉਹ ਛੱਡੀ ਨਹੀਂ। ਤੇ ਇਸ ਤਰ੍ਹਾਂ ਤੁਸੀਂ ਯਾਨੀ ਕਿ ਖੇਲ ਤੋਂ ਜਿਹੜਾ ਵਾ ਨਾ, ਕੀ ਜ਼ਿੰਦਗੀ ਦਾ ਸਭ ਤੋਂ ਤੁਹਾਡੇ ਖਿਆਲ 'ਚ ਅਹਿਮ ਸਬਕ ਕੀ ਸਿੱਖਿਆ? ਸਰ ਇੱਕ ਲੈਸਨ ਮੈਂ ਸਿੱਖਿਆ ਜੀ। ਮੈਂ ਅੱਗੇ ਆਪਣੇ ਇੱਥੇ ਜਿੰਨੇ ਵੀ ਜੂਨੀਅਰ ਆਉਂਦੇ, ਕੋਈ ਬੱਚੇ ਆਉਂਦੇ ਆ, ਪੁੱਛਦੇ ਆ ਕਿ ਜਿਹੜਾ ਬੰਦਾ ਸਪੋਰਟਸ ਕਰਦਾ ਨਾ ਜੀ, ਉਹਦੇ 'ਚ ਪੇਸ਼ੈਂਸ ਹੁੰਦਾ, ਸਬਰ ਜਿਹਨੂੰ ਆਪਾਂ ਕਹਿੰਦੇ ਆ। ਔਰ ਉਹ ਪੇਸ਼ੈਂਸ ਪੈਦਾ ਹੁੰਦਾ, ਜਿਹੜਾ ਬੰਦਾ ਹਾਰਨਾ ਨਹੀਂ ਸਿੱਖਦਾ ਨਾ, ਉਹ ਜਿੱਤ ਨਹੀਂ ਸਕਦਾ। ਕੀ ਬਾਤ, ਦੈਟ ਇਜ਼ ਮਾਈ ਆਊਟਕਮ। ਮੈਂ ਸਾਰਾ ਨਿਚੋੜ ਕੱਢਿਆ ਕਿ ਜੀ ਵੈਨ ਵੀ ਲਰਨ ਹਾਊ ਟੂ ਗੈਟ ਡਿਫੀਟ, ਉਹਨੂੰ ਅਬਜ਼ੌਰਬ ਕਿੱਦਾਂ ਕਰਨਾ, ਉਹਨੂੰ ਲੈਣਾ ਕਿੱਦਾਂ, ਫਿਰ ਹੀ ਅਸੀਂ ਵਿਨ ਕਰ ਸਕਦੇ। ਕਿਉਂਕਿ ਦੇਖੋ ਜਦੋਂ ਕੋਈ ਟੀਮ ਮੈਚ ਜਿੱਤਦੀ ਹੈ ਜਾਂ ਕੋਈ ਬੰਦਾ ਸਕਸੈਸ ਲੈਂਦਾ, ਉਹਦੀਆਂ ਖਾਮੀਆਂ ਦਬ ਜਾਂਦੀਆਂ, ਉਹ ਸੌਟ ਆਫ ਕਿ ਉਹ ਸਾਈਡ ਥੱਲੇ ਆ ਗਈਆਂ। ਜਦੋਂ ਬੰਦਾ ਹਾਰਦਾ, ਜਦੋਂ ਬੰਦੇ ਨੂੰ ਰਿਜੈਕਟ ਕੀਤਾ ਜਾਂਦਾ, ਫਿਰ ਉਹ ਬਹਿ ਕੇ ਐਨਾਲਿਸਿਸ ਅਗਰ ਕਰਨ ਵਾਲਾ ਹੋਵੇ, ਖੁਦ ਪਰਸਨਲ ਐਨਾਲਿਸਿਸ ਕਰਨਾ, ਦੁਨੀਆ 'ਚ ਕੋਈ ਕੋਚ, ਕੋਈ ਦੁਨੀਆ ਦੀ ਸ਼ੈ ਤੁਹਾਨੂੰ ਉੱਤੇ ਨਹੀਂ ਲਿਜਾ ਸਕਦੀ। ਸੈਲਫ ਡਿਸਿਪਲਿਨ ਆ ਜੀ, ਸੈਲਫ ਐਨਾਲਿਸਿਸ ਆ, ਪੋਜ਼ਿਟਿਵਿਟੀ ਆ, ਵਰਕਆਊਟ ਆ, ਬਾਕੀ ਅੱਲਾ ਦੀ ਰਹਿਮਤ ਆ, ਤੇ ਅੱਲਾ ਤੇ ਛੱਡ ਦੇਣੀ। ਅਸੀਂ ਇਹ ਨਹੀਂ ਕਰ ਸਕਦੇ ਕਿ ਜੀ ਮੈਂ ਹੁਣ ਇੰਨਾ ਕੀਤਾ ਤੇ ਮੈਂ ਜੀ ਫਲਾਨੀ ਕਲੱਬ ਖੇਡਣੀ ਨੋ, ਯੂ ਨੈਵਰ ਨੋ। ਮੈਂ ਤੁਹਾਨੂੰ ਦੱਸਿਆ ਕਿ ਮੇਰੀ ਕਲੱਬ ਦੇ ਇੱਥੇ ਸ਼ਾਈਨ ਕ੍ਰਿਕਟ ਕਲੱਬ ਸਾਡੀ ਹੈ, ਮੇਰੇ ਨਾਲ ਬਹੁਤ ਅੱਛੇ ਟੌਪ ਦੇ ਪਲੇਅਰ ਸੀਗੇ। ਮੇਰਾ ਸਗਾ ਭਾਈ ਬੜਾ ਇੰਗਲੈਂਡ 'ਚ ਰਹਿ ਕੇ ਨਹੀਂ ਖੇਲ ਸਕਿਆ, ਉਹ ਬਹੁਤ ਅੱਛਾ ਫਾਸਟ ਬੋਲਰ ਸੀਗਾ। ਬਾਲ ਵੀ ਉਸ ਦੌਰ 'ਚ ਉਹ ਸਵਿੰਗ ਹੋਣੀ, ਤੇ ਕਾਫੀ ਪੇਸ ਸੀਗਾ ਉਹਦਾ, ਸਟਾਈਲ ਵੀ ਅੱਛਾ ਸੀ। ਫਿਰ ਮੇਰੇ ਨਾਲ ਸੀਨੀਅਰ ਦੋਸਤ ਅਹਿਬਾਬ ਸੀਗੇ। ਤੁਸੀਂ ਇਹ ਦੇਖ ਲਓ ਕਿ ਮੈਂ ਇੱਕ ਦਫਾ ਮੈਂ ਸ਼ੁਰੂ ਗਿਆ ਨਾ ਜੀ, ਅਸੀਂ ਇੱਕ T20 ਖੇਲਿਆ, ਪਹਿਲਾ ਮੇਰਾ ਮੈਚ ਸੀ, ਉਹ 'ਚ ਮੈਨੂੰ ਅੱਲਾਹ ਪਾਕ ਨੇ ਇੱਜ਼ਤ ਦਿੱਤੀ, ਅਸੀਂ ਜਿੱਤਣ 'ਚ ਕਾਮਯਾਬ ਹੋ ਗਏ। ਤੇ ਚਲੋ ਉਹਦੇ 'ਚ ਮੇਰੇ 60-65 ਰਨ ਸੀਗੇ, 120-33 ਚੇਸ ਕਰ ਰਿਹਾ ਸੀ, ਵਿਕਟਾਂ ਕਾਫੀ ਗਿਰ ਗਈਆਂ। ਉਹਦੇ ਵਿੱਚ ਇੰਡੀਅਨ ਗੁਜਰਾਤ ਵੱਲੋਂ ਖੇਲੇ ਹੋਏ ਮੁੰਡੇ ਜਿਹੜੇ ਉਹ ਦੋ ਸੀਗੇ, ਇੱਕ ਹਰਭਜਨ ਦੀ ਅਕੈਡਮੀ ਦਾ ਸੀਗਾ, ਇੱਕ ਮੁੰਡਾ ਸਾਡਾ ਕਰਾਚੀ ਵਾਈਟਸ ਦਾ ਸੀ, ਇੱਕ ਮੈਂ ਸੀਗਾ। ਲੇਕਿਨ ਅੱਲਾ ਨੇ ਉੱਥੇ ਇੱਜ਼ਤ ਦਿੱਤੀ। ਤੇ ਮੈਂ ਉਸ ਤੋਂ ਬਾਅਦ ਨਾ ਥੋੜਾ ਜਿਹਾ ਆਇਆ ਨਾ ਤੇ ਸਟਾਈਲ ਉਹ ਮੈਂ ਨਾ 17 ਤੇ 15 ਤੇ 18 ਤੇ ਆਊਟ 3 ਕਨਿੰਗਾਂ ਹੋਈਆਂ। ਤੇ ਮੈਂ ਪਿੱਛੇ ਫੋਨ ਕੀਤਾ, ਤੇ ਉਹ ਮੇਰੇ ਸੀਨੀਅਰ ਇੱਥੇ, ਮੈਂ ਕਿਹਾ ਭਾਈ ਉਹਨਾਂ ਦਾ ਅਬਦੁਲ ਜਬਾਰ ਰਾਣਾ ਅਬਦੁਲ ਜਬਾਰ ਸਾਹਿਬ, ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਭਾਈ ਨਾ ਮਸਲਾ ਆ ਰਿਹਾ, 17-18 ਤੋਂ ਅੱਗੇ ਨਹੀਂ ਵੱਧਦਾ ਪਿਆ। ਉਹਨਾਂ ਨੇ ਕਿਹਾ ਕਾਕਾ ਤੂੰ ਪਲੇਅਰ ਬਣ ਗਿਆ, ਛੱਡ ਦੇ ਇਹਨੂੰ। ਯੂ ਨੋ ਵਾਟ ਡਜ਼ ਇਟ ਮੀਨਸ ਕਿ ਉਹ ਜਿਹੜਾ ਦਿਮਾਗ 'ਚ ਖਰਨਾਸ ਆਇਆ ਨਾ ਕਿ ਜੀ ਮੈਂ T20 ਜਿਤਾ ਲਿਆ ਆਪਣੀ ਟੀਮ ਨੂੰ, ਤਾਂ ਹੁਣ ਮੈਂ ਪਲੇਅਰ ਹਾਂ। ਉਹਨੇ ਕਿਹਾ ਵੈਨਿਸ਼ ਇਟ, ਖਤਮ ਹੋ ਗਈ ਗੱਲ, ਅਗਲੀ ਗੱਲ ਕਰ, ਅੱਜ ਦੀ ਗੱਲ ਕਰ। ਉਹ ਜਿਉਂ ਹੀ ਉਹਨੂੰ ਮੈਂ ਵੈਨਿਸ਼ ਕੀਤਾ, ਉਹਨੂੰ ਸਾਫ਼ ਕੀਤਾ, ਆਪਣੇ ਦਿਮਾਗ ਨੂੰ ਮੈਂ ਰੀਫੋਕਸ ਕੀਤਾ ਆਪਣੇ ਆਪ ਨੂੰ, ਤੇ ਅੱਲਾਹ ਤਬਾਰਕ व ਤਆਲਾ ਨੇ ਦੁਬਾਰਾ ਸਕਸੈਸ ਦਿੱਤੀ। ਔਰ ਅੱਛੇ ਨੈਕਸਟ ਇਨਿੰਗ ਦੇ ਵਿੱਚ 86 ਸੀਗੇ ਨਾਟੋ। ਤੇ ਉਹ ਇਸ ਤਰ੍ਹਾਂ ਜਿਹੜੇ ਸਾਡੇ ਇੱਥੇ ਦੇ ਟੈਲੈਂਟਡ ਲੋਕ ਆ ਨਾ, ਮੈਂ ਇੱਥੇ ਬੱਚਿਆਂ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਥੋੜੇ ਹਾਲਾਤ ਤੁਹਾਨੂੰ ਪਤਾ ਅੱਜ ਕੱਲ੍ਹ ਸਖਤ ਆ ਸਾਰਿਆਂ ਦੇ। ਤੇ ਬਾਕੀ ਅੱਲਾ ਬਿਹਤਰ ਕਰਦਾ, ਕੋਈ ਪੁੱਛੇਗਾ ਤਾਂ ਦੱਸ। ਖਾਲਿਦ ਸਾਹਿਬ ਨੇ ਜੀ ਸਾਡੇ ਨਾਲ ਵਾਅਦਾ ਕੀਤਾ, ਬਲਕਿ ਵਾਅਦਾ ਕਿਹਾ, ਇਹਨਾਂ ਨੇ ਪੇਸ਼ਕਸ਼ ਕੀਤੀ ਹੈ ਕਿ ਸਾਡੇ ਪਿੰਡ ਦੇ ਜਿਹੜੇ ਬੱਚੇ ਆ ਨਾ, ਉਹਨਾਂ ਨੂੰ ਇਹ ਜਿਹੜਾ ਵਾ ਨਾ, ਜਦੋਂ ਵੀ ਯਾਨੀ ਕਿ ਜ਼ਰੂਰਤ ਪਈ ਤੇ ਉਹਨਾਂ ਨੂੰ ਜਿਹੜਾ ਨਾ ਗਾਈਡ ਕਰਨ ਲਈ ਤਿਆਰ ਹਾਂ। ਟਾਈਮ ਮੈਂ ਤੁਹਾਡੇ ਹੁਕਮ ਦਾ ਪਾਬੰਦ ਹਾਂ। ਹਾਂਜੀ, ਮੈਂ ਉਹ ਚਲੋ ਉਹ ਜਿਹੜੀ ਏਦਾਂ ਨਾ, ਉਹ ਮੇਰੀ ਇੱਕ ਆਦਤ ਆ ਜੀ ਕਿ ਜ਼ਰਾ ਪਰਦੇ 'ਚ ਅੱਛੀ ਲੱਗਦੀ ਆ। ਤੇ ਜੋ ਬੱਚਿਆਂ ਦੇ ਨਸੀਬ 'ਚ, ਸਾਡੇ ਹਿੱਸੇ ਦੇ ਵਿੱਚ ਜੋ ਅੱਲਾ ਨੇ ਰਿਜ਼ਕ ਉਹਨਾਂ ਦਾ, ਉਹ ਉਹਨਾਂ ਦਾ ਰਿਜ਼ਕ ਆ। ਈਵਨ ਮੈਂ ਤੇ ਬਾਈ ਇੱਕ ਬੂੰਦ ਪਾਣੀ ਵੀ ਕਿਸੇ ਬੱਚੇ ਨੂੰ ਨਹੀਂ ਪਿਲਾ ਸਕਦਾ ਜੇ ਅੱਲਾਹ ਤਬਾਰਕ व ਤਆਲਾ ਨਾ ਚਾਹਵੇ ਤਾਂ। ਉਹਨਾਂ ਦਾ ਹਿੱਸਾ ਅੱਲਾਹ ਤਬਾਰਕ ਤਆਲਾ ਪਹੁੰਚਾਏਗਾ, ਤੇ ਇਨਸ਼ਾਅੱਲਾਹ ਤਾਲਾ ਅੱਗੇ ਅਸੀਂ ਜ਼ਰੂਰ ਉਹਨੂੰ ਟ੍ਰਾਂਸਫਰ ਕਰਾਂਗੇ। ਮੈਂ ਹਾਜ਼ਰ ਹਾਂ। ਬਾਕੀ ਭਾਈ ਨੇ ਹੁਕਮ ਕੀਤਾ, ਤੁਸੀਂ ਕੀਤਾ, ਤਾਂ ਮੈਂ ਹਾਜ਼ਰ ਹਾਂ। ਚਾਹੇ ਫਿੱਕੀ, ਚਾਹੇ ਜਿੱਦਾਂ ਜੀ ਮਿਲ ਜਾਏ, ਮਿੱਠੀ ਮਿਲ ਜਾਏ, ਅੱਛੀ ਬਾਤ ਹੈ ਜੀ। ਫਿੱਕੀ ਬਹੁਤ ਹੀ ਫਿਰ ਮਿੱਠਾ ਤੇ ਖੜੇ ਮੈਨੂੰ ਦੇ ਦਿਓ ਜੀ। ਤੁਸੀਂ ਫਿਰ ਇਹਨਾਂ ਉਧਰ ਚਾਹੇ ਪੱਲੇ ਹੋ ਜਾਓ। ਅੱਛਾ ਜੀ ਰਾਣਾ ਸਾਹਿਬ, ਹਾਂਜੀ ਤੁਸੀਂ ਇਹ ਤਾਂ ਗੱਲ ਹੋ ਗਈ ਕ੍ਰਿਕਟ ਦੀ। ਹਾਂਜੀ, ਜਿਹੜੀ ਮੇਰੀ ਗੱਲ ਸੀ, ਉਹ ਕਹਿੰਦੇ ਤੁਸੀਂ ਆਪਣਾ ਰਾਂਝਾ ਰਾਜੀ ਕਰ ਲਿਆ, ਅਸੀਂ ਹਾਕੀ ਕਰਦੇ ਵਰਗੇ, ਤੇ ਰਾਣਾ ਸਾਹਿਬ ਤੁਹਾਨੂੰ ਕ੍ਰਿਕਟ ਖਿਲਾ ਕੇ ਚਲ ਗਏ। ਹਾਕੀ ਦਾ ਵੀ ਤੁਸੀਂ ਹਾਕੀ ਦੇ ਵਿੱਚ ਜੀ ਮੇਰਾ ਥੋੜਾ ਤਜਰਬਾ ਆ। ਉਹ ਇਸ ਤਰ੍ਹਾਂ ਕਿ 93 ਦੇ ਵਿੱਚ ਨਾ ਮੈਂ ਹਾਂਜੀ ਉਸਤਾਦ ਮੁਹਤਰਮ ਦੇ ਤਾਂ ਜੀ ਅਸੀਂ ਉਹਨਾਂ ਦੀਆਂ ਜੁੱਤੀਆਂ ਤੋਂ ਚੱਕੀਆਂ ਜੀ, ਅਲਹਮਦੁਲਿਲਾ। ਉਸਤਾਦ ਤਾਂ ਇਦਾਂ ਬੰਦੇ ਨੂੰ ਕਰ ਦਿੰਦਾ ਸੀ ਕਿ ਜਿਹਨੇ ਅਦਬ ਕੀਤਾ ਨਾ ਉਸਤਾਦ ਮੁਹਤਰਮ ਦਾ, ਤੇ ਕੁਦਰਤ ਵੀ ਮਿਹਰਬਾਨ ਹੋਈ ਤੇ ਉਸਤਾਦ
ਹੁਣ ਮੈਂ ਜ਼ਿਕਰ ਕੀਤਾ ਸੀ ਹੂੰ ਮੇਰੇ ਬਹੁਤ ਮੁਤਬਰ ਦੋਸਤ ਹੈਗੇ ਆ ਗੁਜਰੇ ਦੇ ਵਿੱਚ 올림픽ੀਅਨ ਨੇ ਇਰਫਾਨ ਮੁਹੰਮਦ ਇਰਫਾਨ ਅਸੀਂ ਉਹਨਾਂ ਨੂੰ ਭਾ ਬਾਊ ਕਹੀਦਾ ਅੱਲਾ ਦੇ ਵਲੀ ਆ ਹਾਜ਼ਰ ਮੌਕੇ ਤੇ ਕੀ ਬਾਤ ਹੈ 올림픽 ਖੇਲੇ ਆ ਫਿਰ ਬੜੇ ਨਾਮ ਜਿਹੜੇ ਆ ਤੁਹਾਡੇ ਸਾਹਮਣੇ ਹੀ ਆ ਸ਼ਹਿਬਾਜ਼ ਜੂਨੀਅਰ ਹੋ ਗਏ ਸਾਡੇ ਸੈਂਟਰ ਫਾਰਵਰਡ ਇਰਫਾਨ ਸੀਗੇ ਦਾਨਿਸ਼ ਕਲੀਮ ਹੋਏ ਆ ਸਾਡੇ ਬੜੇ ਨਾਮ ਆ ਤਰਜ਼ਮਾਨ ਭਾਈ ਆ ਇਹ ਹੁਣ ਦੇਖੋ ਨਾ ਜਿੰਨਾ ਐਕਸਪੋਜ਼ਰ ਐਕਸਪੀਰੀਅੰਸ ਭਾਈ ਤਾਹਰ ਕੋ ਆ ਮਾਸ਼ਾਅੱਲਾ ਤੇ ਗੋਜਰਾ ਤੇ ਇੱਕ ਨਰਸਰੀ ਆ ਨਾ ਯੂ نو ਦੈਟ ਅਸੀਂ ਵੀ ਇੱਥੇ ਬਿਲੋਂਗ ਕਰਦੇ ਤਾਂ ਉਹ ਅਸੀਂ ਬਸ ਇਹ ਆ ਕਿ ਗੇਂਦਾਂ ਚੱਕਣ ਵਾਲੇ ਪੱਤੇ ਚੱਕਣ ਵਾਲੇ ਗਰਾਊਂਡ ਚੋਂ ਤੇ ਲੇਕਿਨ ਇਹ ਆ ਕਿ ਚਲੋ ਉਸਤਾਦ ਨੇ 4 ਦਿਨ ਗੁਜ਼ਾਰੇ ਹਾਂਜੀ ਉਹਨਾਂ ਦੀ ਖਿਦਮਤ ਕੀਤੀ ਔਰ ਉਹਨਾਂ ਦੀਆਂ ਦੱਸੀਆਂ ਹੋਈਆਂ ਹੀ ਗੱਲਾਂ ਮੈਂ ਅੱਗੇ ਇੰਪਲੀਮੈਂਟ ਕੀਤੀਆਂ ਮੈਂ ਅਰਜ਼ ਕੀਤੀ ਕਿ ਜੇ ਹਾਕੀ ਆ ਨਾ ਜੀ ਚਾਹੇ ਕਬੱਡੀ ਆ ਚਾਹੇ ਫੁੱਟਬਾਲ ਆ ਕੋਈ ਵੀ ਸਪੋਰਟਸ ਆ ਨਾ ਉਹਦਾ ਬੇਸਿਕ ਇੱਕ ਹੀ ਆ ਜ਼ਿੰਦਗੀ ਦਾ ਇੱਕੋ ਹੀ ਆ ਜ਼ਿੰਦਗੀ ਦਾ ਇੱਕੋ ਹੀ ਆ ਨਾ ਉਹਦਾ ਤਰੀਕਾਕਾਰ ਦਾ ਇੱਕੋ ਹੀ ਆ ਨਾ ਜੀ ਉਹ ਜੇ ਤੁਸੀਂ ਉਹਨੂੰ ਇੰਪਲੀਮੈਂਟ ਕਰਨ ਚ ਕਾਮਯਾਬ ਹੋ ਜਾਂਦੇ ਆ ਨਾ ਉਹ ਬਲਕਿ ਉਸਤਾਦ ਮੁਹਤਰਮ ਇਹ ਕਹਿੰਦੇ ਹੁੰਦੇ ਸੀਗੇ ਕਿ ਕਹਿਣੇ ਕਿ ਉਹ ਮੀਆਂ ਗੱਲ ਇਹ ਹੈ ਕਿ ਤੂੰ ਨਾ ਅਗਰ ਮੇਰੀਆਂ ਗੱਲਾਂ ਦਾ 10% ਵੀ ਤੂੰ ਕਰ ਗਿਆ ਨਾ ਤੇ ਤੈਨੂੰ ਫੜ ਨਹੀਂ ਕੋਈ ਸਕਦਾ ਉਹ ਮੇਰੀ ਹਾਕੀ 'ਚ ਤਾਂ ਕੰਮ ਨਹੀਂ ਆਈਆਂ ਮੇਰੀ ਕ੍ਰਿਕਟ 'ਚ ਬਹੁਤ ਕੰਮ ਆਈ ਨਹੀਂ ਬੜੀ ਗੱਲ ਆ ਜੀ ਸਾਡੇ ਰਾਣਾ ਸਾਹਿਬ ਦੀ ਵੀ ਇਹੀ ਗੱਲ ਆ ਵੀ ਜੇ ਇਹਨਾਂ ਦੀ ਵੀ ਬੰਦਾ 10% ਵੀ ਫੜ ਜਵੇ ਨਾ ਹਾਂਜੀ ਤੇ ਕੀ ਬਾਤ ਆ ਇਹਨਾਂ ਨੇ ਅੱਗੇ ਇੱਕ ਗੱਲ ਕੀਤੀ ਸੀ ਰਾਣਾ ਸਾਹਿਬ ਹਾਂਜੀ ਉਹ ਬੜੀ ਸਵਾਦੀ ਲੱਗੀ ਸੀਗੀ ਤੇ ਉਹ ਸਾਡੇ ਕੋਈ ਨਾ ਕੋਈ ਸਿੱਖਿਆ ਵੀ ਸਾਡੀ ਤਾਂ ਸਾਰੀ ਵੀਡੀਓ ਹੀ ਸਿੱਖਿਆ ਵਾਲੀ ਸੀ ਖੈਰ ਪਰ ਰਾਣਾ ਸਾਹਿਬ ਵੱਲੋਂ ਇੱਕ ਗੱਲ ਆਈ ਆ ਉਹਦੀ ਕੀ ਬਾਤ ਆ ਉਹ ਤੁਹਾਨੂੰ ਵੀ ਸੁਣਾਉਂਦੇ ਆ ਜੀ ਹਾਂਜੀ ਰਾਣਾ ਸਾਹਿਬ ਤੁਸੀਂ ਇੱਕ ਡਿਜ਼ਾਇਰ ਦੀ ਤੇ ਜਨਾਬ ਜੀ ਡਿਜ਼ਰਵ ਦੀ ਗੱਲ ਕੀਤੀ ਸੀ ਮੈਂ ਕਹਿੰਦਾ ਕਿ ਬੰਦੇ ਅਸੀਂ ਨਾ ਜਿਹੜਾ ਵਾ ਅਸੀਂ ਸਮਝਦੇ ਆ ਵੀ ਅਸੀਂ ਇਸ ਚੀਜ਼ ਦੇ ਡਿਜ਼ਰਵ ਕਰਦੇ ਆ ਤੇ ਇਸ ਕਰਕੇ ਅਸੀਂ ਨਾ ਡਿਜ਼ਾਇਰ ਕਰਦੇ ਆ ਹੈ ਤੇ ਹਾਲਾਂਕਿ ਨਾ ਅਸੀਂ ਡਿਜ਼ਰਵ ਨਹੀਂ ਕਰਦੇ ਹਾਂ ਜਦੋਂ ਤੁਸੀਂ ਡਿਜ਼ਰਵ ਨਹੀਂ ਕਰਦੇ ਫਿਰ ਤੁਹਾਨੂੰ ਡਿਜ਼ਾਇਰ ਵੀ ਨਹੀਂ ਕਰਨਾ ਚਾਹੀਦਾ ਇਹ ਖੇਡ ਜਿਹੜੀ ਹੈ ਨਾ ਇਹੀ ਆ ਰੌਲਾ ਸਾਰਾ ਇਹੀ ਆ ਕਿ ਅਸੀਂ ਨਾ ਉਸ ਚੀਜ਼ ਦੀ ਡਿਜ਼ਾਇਰ ਕਰਦੇ ਆ ਜਿਹਦੇ ਅਸੀਂ ਡਿਜ਼ਰਵ ਨਹੀਂ ਕਰਦੇ ਹਾਏ ਹਾਏ ਕੀ ਬਾਤ ਹੈ ਦਿਲ ਮੇਰੀ ਓਪਨ ਜਾਣ ਦੇ ਕਾਬਲ ਬੰਦਾ ਯਾਰ ਹਾਂ ਨਹੀਂ ਕੀ ਬਾਤ ਹੈ ਜੀ ਕੀ ਬਾਤ ਲਓ ਜੀ ਖਾਲਸਾ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਸਵਾਦ ਆਇਆ ਜੀ ਤੇ ਅਸੀਂ ਹੁਣ ਆਖਰ ਦੇ ਵਿੱਚ ਨਾ ਜੀ ਅਸੀਂ ਤੁਹਾਡਾ ਬਹੁਤ ਜ਼ਿਆਦਾ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਵੀ ਤੁਸੀਂ ਇੰਨਾ ਪੈਂਡਾ ਕਰਕੇ ਸਾਡੇ ਕੋਲੇ ਆਏ ਜੀ ਸਾਨੂੰ ਇੱਜ਼ਤ ਬਖਸ਼ੀ ਜਨਾਬ ਜੀ ਹਾਲੇ ਕਿ ਜਾਣਾ ਸਾਡਾ ਬਣਦਾ ਸੀ ਉਮਰੇ ਤੋਂ ਬਣਦਾ ਸੀਗਾ ਤੁਸੀਂ ਉਮਰੇ ਤੋਂ ਆਏ ਸੀਗੇ ਤੇ ਨਹੀਂ ਜੀ ਮੈਂ ਵੀ ਉਮਰੇ ਤੋਂ ਆਇਆ ਸੀਗਾ ਹਾਂ ਫਿਰ ਬਰਾਬਰ ਹੋ ਗਿਆ ਉਹ ਨਹੀਂ ਉਹ ਕੱਟਿਆ ਉਮਰੇ ਵਾਲਾ ਤਾਂ ਉਮਰੇ ਨਾਲ ਕੱਟਿਆ ਗਿਆ ਜੀ ਤੇ ਫਿਰ ਦੂਜਾ ਉਮਰੇਗਾ ਫਿਰ ਵੀ ਸਾਨੂੰ ਜਾਣਾ ਚਾਹੀਦਾ ਸੀ ਨਹੀਂ ਹੁਣ ਆਉਣਾ ਤਾਂ ਤੁਹਾਨੂੰ ਚਾਹੀਦਾ ਸੀ ਕਿਉਂਕਿ ਤੁਹਾਡਾ ਵਲੌਗ ਰਹਿੰਦਾ ਬਰਡਸ ਵਾਲਾ ਹਾਂ ਨਹੀਂ ਜੀ ਸਾਡਾ ਬਰਡ ਰਹਿ ਗਈ ਹੈ ਹੁਣ ਮੌਸਮ ਆਇਆ ਉਹ ਇਨਸ਼ਾਅੱਲਾ ਹੁਣ ਹੈਗਾ ਵਾ ਬਰੀਡਿੰਗ ਸੀਜ਼ਨ ਤੇ ਚਿਕਸ ਜਿਹੜੇ ਨਾ ਹੱਥ ਤੇ ਆ ਜਾਂਦੇ ਆ ਹਾਂ ਨਹੀਂ ਫਿਰ ਉਹ ਕਾਬੂ ਨਹੀਂ ਆਉਂਦੇ ਨਹੀਂ ਜੀ ਉਹ ਬਲਕਿ ਅਸੀਂ ਹੁਣ ਉਹ ਨਾ ਤੁਸੀਂ ਆਓ ਕਿਸੇ ਦਿਨ ਜੈਨੇਟਿਕਸ ਤੇ ਜਿਹੜਾ ਕੰਮ ਆ ਉਹ ਵੀ ਇੱਕ ਬਹੁਤ ਖੂਬਸੂਰਤ ਨਹੀਂ ਜੀ ਬਿਲਕੁਲ ਤੁਹਾਡੇ ਜਿਹੜੇ ਨਾ ਮਤਲਬ ਦਾ ਕੰਮ ਆ ਕਿਉਂਕਿ ਤੁਸੀਂ ਉਹਨੂੰ ਐਕਸਪਲੋਰ ਕਰਨਾ ਹਾਂ ਨਹੀਂ ਤੇ ਤੁਸੀਂ ਉਹਦੇ ਤੇ ਗੱਲਬਾਤ ਚਲੋ ਤੁਸੀਂ ਰਿਸਰਚ ਕਰੋਗੇ ਸਾਨੂੰ ਵੀ ਕੋਈ R&D ਦਾ ਫਾਇਦਾ ਹੋਏਗਾ ਮੈਂ ਤੇ ਕਰ ਨਹੀਂ ਬਿਲਕੁਲ ਜੀ ਕਿਉਂਕਿ ਪਰਿੰਦੇ ਜਿਹੜਾ ਵਾ ਨਾ ਅਸਲ 'ਚ ਖੂਬਸੂਰਤੀ ਤਾਂ ਸਾਡੀ ਕਮਜ਼ੋਰੀ ਆ ਭਾਵੇਂ ਉਹ ਤਿਤਲੀਆਂ ਜਾਂ ਭਾਵੇਂ ਫੁੱਲਾਂ ਜਾਂ ਭਾਵੇਂ ਪਰਿੰਦਿਆਂ ਦਾ ਤੇ ਭਾਵੇਂ ਬੰਦਿਆਂ ਦਾ ਜਿੱਥੇ ਵੀ ਖੂਬਸੂਰਤੀ ਹੈ ਨਾ ਆ ਦੇਖੋ ਨਾ ਜੀ ਪਿਛਲੇ ਸਾਲ ਵੀ ਜੀ ਇਹਨਾਂ ਨੇ ਸਾਨੂੰ ਇੱਕ ਜੋੜਾ ਮੈਨੂੰ ਦਿੱਤਾ ਸੀਗਾ ਇੱਕ ਜੋੜਾ ਦਿੱਤਾ ਸੀਗਾ ਅੰਜਮ ਸਰੋਇਆ ਸਾਹਿਬ ਨੂੰ ਤੇ ਉਹ ਖੈਰ ਉਹ ਦੋਨੇ ਜੋੜੇ ਅੰਜਮ ਸਰੋਇਆ ਸਾਹਿਬ ਦੀ ਉੱਥੇ ਮੈਂ ਛੱਡਤੇ ਸੀ ਮੇਰੇ ਕੋਲ ਜੀ ਅੱਡੀ ਉਹ ਕੋਈ ਨਹੀਂ ਸੀ ਪਰ ਗਰਮੀ ਇੰਨੀ ਪਈ ਉਹਨਾਂ ਦੇ ਵਾਸਤੇ ਬੜਾ ਠੰਡ ਦਾ ਇੰਤਜ਼ਾਮ ਬੜਾ ਕੁਝ ਕੀਤਾ ਯਾਨੀ ਕਿ ਰੱਖੇ ਬਾਹਰ ਮੇਰੇ ਖਿਆਲ ਵੀ ਇਹਦੇ 'ਚ ਇਹੀ ਗਲਤੀ ਆ ਵੀ ਬੋਰਡ ਥੱਲੇ ਰੱਖੇ ਉਹ ਜੇ ਕਿਧਰੇ ਕਮਰੇ 'ਚ ਜਾਂ ਏਸੀ ਵਗੈਰਾ 'ਚ ਹੁੰਦੇ ਤਾਂ ਸ਼ਾਇਦ ਉਹਨਾਂ ਦੀ ਬੱਚਤ ਦੱਸਾਂ ਕਿ ਮੈਂ ਇਹ ਲਾਇਆ ਸਾਹਿਬ ਕਿ ਜਾਂ ਤਾਂ ਉਹ ਏਸੀ ਵਾਲੀ ਜਗ੍ਹਾ ਤੇ ਜਾਂ ਪਹਿਲੇ ਨਾ ਮਾਹੌਲ ਮੈਨੂੰ ਹਲੇ ਖਾਲਸਾ ਸਾਹਿਬ ਨੇ ਕਿਹਾ ਸੀ ਮੈਂ ਕਿਹਾ ਮੈਂ ਪਰਿੰਦੇ ਨਹੀਂ ਲੈਣੇ ਮੇਰੇ ਕੋਲ ਹਲੇ ਮਾਹੌਲ ਨਹੀਂ ਹਾਂਜੀ ਹਾਂਜੀ ਇਹਨਾਂ ਨੇ ਕਿਹਾ ਕਿਉਂਕਿ ਮੈਂ ਕਹਿੰਦਾ ਕਿ ਜਦੋਂ ਤੱਕ ਤੁਸੀਂ ਉੱਥੇ ਪੂਰਾ ਯਾਨੀ ਕਿ ਸਾਏ ਦਾ ਜਿਹੜਾ ਬਹੁਤ ਵੀ ਯਾਨੀ ਕਿ ਇਹ ਹੋਵੇ ਕਿ ਕੋਈ 40-50 ਫੁੱਟ ਤੋਂ ਪਰਾਂ ਆਉਣ ਵਾਲੀ ਹਵਾ ਜਿਹੜੀ ਹੈ ਨਾ ਉਹ ਗਰਮ ਇੰਨੀ ਕੁ ਦੂਰ ਰਵੇ ਤੇ ਤਾਂ ਫਿਰ ਪਰਿੰਦੇ ਜਿਹੜੇ ਆ ਨਾ ਸਰਵਾਈਵ ਕਰਦੇ ਐਕਚੁਅਲੀ ਇਹਦਾ ਨਾ ਸਰ ਇਹ ਹੈ ਕਿ ਜਿਹੜਾ ਅਸੀਂ ਬਰਡ ਬਰੀਡ ਕਰਾਉਂਦੇ ਆ ਨਾ ਮੈਂ ਜੈਨੇਟਿਕਸ ਤੇ ਕੰਮ ਕਰਦਾ ਮੈਂ ਇੱਕ ਗੱਲ ਕਰਨੀ ਚਾਹਨਾ ਇਜਾਜ਼ਤ ਹਾਂ ਬਿਲਕੁਲ ਤੁਹਾਡੀ ਇਜਾਜ਼ਤ ਕਰੋ ਜਿੰਨੇ ਵੀ ਆਪਣੇ ਸੁਣਨ ਵਾਲੇ ਆ ਨਾ ਜਿਨ੍ਹਾਂ ਨੇ ਉਹ ਵਲੌਗਸ ਦੇਖੇ ਉਹ ਥੱਲੇ ਮੈਂ ਕਮੈਂਟਸ ਪੜ੍ਹੇ ਉਹਨਾਂ ਵਿੱਚ ਕਮੈਂਟਸ ਇਹ ਸੀਗੇ ਕਿ ਸ਼ਾਇਦ ਅਸੀਂ ਨਾ ਇਹਨਾਂ ਨੂੰ ਕੈਪਟਿਵ ਕੀਤਾ ਹੋਇਆ ਵਾ ਜ਼ਬਰਦਸਤੀ ਇਟਸ ਨਾਟ ਲਾਈਕ ਦੈਟ ਮੈਂ ਇਹ ਕਲੈਰੀਫਾਈ ਕਰਨਾ ਚਾਹੁੰਦਾ ਸੀਗਾ ਚਲੋ ਮੌਕਾ ਮਿਲ ਗਿਆ ਤੁਸੀਂ ਜੈਨੇਟਿਕਸ ਤੇ ਜਦੋਂ ਵੀ ਅਸੀਂ ਕੰਮ ਕਰਨਾ ਨਾ ਇਹ ਜਿਹੜਾ ਬਰਡ ਅਸੀਂ ਬਰੀਡ ਕਰਾਉਂਦੇ ਉਹਨੂੰ ਅਸੀਂ ਲਵ ਬਰਡ ਕਹਿੰਦੇ ਆ ਇਹ ਪਾਕਿਸਤਾਨ ਦਾ
ਨਹੀਂ ਹੈ ਬੁਨਿਆਦੀ ਤੌਰ ਤੇ ਵਰਡ ਨਾ, ਇਹ ਬਾਹਰੋਂ ਇੰਪੋਰਟਡ ਆ। ਯੂ نو ਦੈਟ ਕਿ ਉਹਦੀ ਕਿੰਨੀ ਕਾਸਟ ਪੇ ਕਰਨੀ ਪੈਂਦੀ ਹੈ। ਉਹ ਤੁਸੀਂ ਜ਼ਿਕਰ ਵੀ ਕੀਤਾ, ਉਹ ਮੈਂ ਕਲਿੱਪ ਸੰਭਾਲਿਆ ਹੋਇਆ ਤੁਹਾਡਾ। ਤੇ ਉਹ ਨਾ ਜਦੋਂ ਅਸੀਂ ਓਪਨ ਛੱਡਦੇ ਆ ਤਾਂ ਉਹ ਇਸ এনवायरमेंट ਦੇ ਵਿੱਚ ਨਹੀਂ ਉਹ ਰਹਿ ਸਕਦਾ। ਨਹੀਂ ਨਾਲੇ ਜੀ ਪਰਿੰਦੇ ਹੀ ਜਿਹੜੇ ਆ ਉਹ ਹਾਂਜੀ ਕੌਵੇ ਅੱਧਾ ਘੰਟਾ ਨਹੀਂ ਚੱਲਣ ਦਿੰਦੇ। ਅਸੀਂ ਦੇਖਿਆ ਜਦੋਂ ਇਹ ਛੋਟਾ ਨਿਕਲਦਾ ਵਾ ਨਾ ਅੱਧੇ ਘੰਟੇ ਦੇ ਵਿੱਚ ਉਹਨੂੰ ਦੇਖ ਉਹ ਇਸ ਕਰਕੇ। ਅੱਛਾ ਇੱਕ ਤਾਂ ਇਹ, ਦੂਸਰਾ ਇਹ ਆ ਕਿ ਚੂੰਕਿ ਜੈਨੇਟਿਕਸ ਤੇ ਜਦੋਂ ਵੀ ਅਸੀਂ ਕਿਸੇ ਵੀ ਕੰਮ ਕਰਦੇ ਆ ਨਾ ਤੇ ਸਾਨੂੰ ਉਹਨਾਂ ਨੂੰ ਇੰਟੈਂਸਿਵ ਕੇਅਰ 'ਚ ਰੱਖਣਾ ਪੈਂਦਾ ਕਿ ਕੱਲਾ ਕਿਤੇ ਵੀ ਕੋਈ ਬਰਡ ਦੂਸਰੇ ਨਾਲ ਕ੍ਰਾਸ ਨਾ ਹੋ ਜਾਏ, ਮੈਚਿੰਗ ਨਾ ਹੋ ਜਾਏ, ਉਹਦੀ ਮੇਟਿੰਗ ਨਾ ਹੋ ਜਾਏ ਤੇ ਉਹ ਬਰੀਡ ਖਰਾਬ ਹੋ ਜਾਏਗੀ। ਪਲੱਸ ਫਿਰ ਅਸੀਂ ਉਹਨੂੰ ਕੰਟਰੋਲਡ এনवायरमेंट ਦਿੰਦੇ ਆ, ਬਕਾਇਦਾ ਸ਼ੈੱਡ ਆ, ਡਾਕਟਰਸ ਨਾਲ ਕੰਸਲਟੈਂਸੀ ਹੁੰਦੀ ਆ, ਉਹਨਾਂ ਦੀ ਫੀਡ ਇੰਨੀ ਹੁੰਦੀ ਆ ਕਿ ਮੈਂ ਤੁਹਾਨੂੰ ਇੰਨਾ ਕੁ ਅੰਦਾਜ਼ਾ ਦੱਸ ਸਕਦਾ ਕਿ ਹਰ ਸੀਜ਼ਨ 'ਚ, ਸਰਦੀ ਦੇ ਵਿੱਚ ਜਾਂ ਗਰਮੀ ਦੇ ਵਿੱਚ, ਸਾਡੇ ਘਰ ਦੇ ਵਿੱਚ ਜਾਂ ਮਹਿਮਾਨਦਾਰੀ 'ਚ ਉਹਨੇ ਅੰਡੇ ਨਹੀਂ ਇਸਤੇਮਾਲ ਹੁੰਦੇ ਜਿੰਨੇ ਉਹ ਖਾਂਦੇ ਆ। ਪਲੱਸ ਮਲਟੀ ਵਾਈਟਾਮਿਨਸ ਹੁੰਦੇ ਆ, ਪਲੱਸ ਉਹਦੀ ਜਿੰਨੀ ਵੀ ਉਹਦੀ ਕੇਅਰ ਆ, ਫਿਰ ਉਹਨਾਂ ਦੀ ਕਲੀਨਿੰਗ ਬਹੁਤ ਆ। ਉਹਨਾਂ ਨੂੰ ਕੱਲੇ ਬਰਡ ਨੂੰ ਡੇਲੀ ਦੇਖਣਾ ਹੁੰਦਾ, ਡੇਲੀ ਸਵੇਰ ਸ਼ਾਮ ਮੈਂ ਦੇਖਦਾ ਵਾਂ ਪਰਸਨਲੀ। ਹਾਲਾਂਕਿ 2 ਮੁਲਾਜ਼ਮ ਕੰਮ ਕਰਦੇ ਆ, ਲੇਕਿਨ ਇਹ ਹੈ ਕਿ ਪਰਸਨਲੀ ਮੈਨੂੰ ਉਹਨੂੰ ਲੁੱਕ ਆਫਟਰ ਕਰਨਾ ਪੈਂਦਾ। ਤੇ ਇਸ ਕਰਕੇ ਮੈਂ ਉਹ ਜਿੰਨੇ ਵੀ ਦੋਸਤ ਇਹ ਗੱਲ ਜਿਨ੍ਹਾਂ ਤੱਕ ਮੇਰੀ ਪਹੁੰਚੀ ਪਹਿਲੇ ਹੁਣ ਵੀ, ਕਿ ਕਾਈਂਡਲੀ ਇਹਨੂੰ ਅਦਰਵਾਈਜ਼ ਨਹੀਂ ਸਮਝਣਾ, ਅਸੀਂ ਕੋਈ ਜ਼ੁਲਮ ਨਹੀਂ ਕਰ ਰਹੇ। ਕਦੀ ਵੀ ਕਿਸੇ ਵੀ ਪਰਿੰਦੇ ਨੂੰ ਅਸੀਂ ਹਰਟ ਨਹੀਂ ਕੀਤਾ, ਬਲਕਿ ਕਈ ਦਫਾ ਇਦਾਂ ਹੁੰਦਾ ਕਿ ਜਦੋਂ ਅਸੀਂ ਬਰੀਡ ਕਰਾਉਂਦੇ ਆ ਤੇ ਉਹਦੇ ਵਿੱਚ ਅਨਵਾਂਟਡ ਬਰਡਸ ਵੀ ਆ ਜਾਂਦੇ ਆ। ਆਮ ਜ਼ਬਾਨ 'ਚ ਉਹਨਾਂ ਨੂੰ ਲੋਕ ਕਹਿੰਦੇ ਆ ਜੀ ਕਿ ਐਕਸਟਰਾ ਆ ਗਿਆ, ਕਚਰਾ ਆ ਗਿਆ। ਮੈਂ ਇਹ ਵੀ ਲਫ਼ਜ਼ ਕਹਿਣਾ ਮੁਨਾਸਬ ਨਹੀਂ ਸਮਝਦਾ। ਮੈਂ ਕਹਿੰਦਾ ਕਿ ਇਹ ਉਹਦੀ ਤੋਹੀਨ ਆ, ਸਾਰੀ ਚੀਜ਼ ਆ। ਹਾਂਜੀ, ਅਸੀਂ ਮੇਰੇ ਸ਼ੈਡ ਦੇ ਉੱਤੇ ਅਲਹਮਦੁਲਿਲਾ ਅਸੀਂ ਉਹਨਾਂ ਦੀ ਜ਼ਿਆਦਾ ਕੇਅਰ ਕਰੀਦੀ। ਅਗਰ ਮੇਰੇ 10 ਬਰਡ ਇੱਕ ਅੰਡਾ ਖਾਂਦੇ ਆ ਤੇ ਉਹ 4 ਬਰਡ ਜਿਹੜੇ ਆ ਉਹ 2 ਅੰਡੇ ਖਾਂਦੇ ਆ। ਸੋ ਵੀ ਨੈਵਰ ਟੇਕ ਇਟ, ਕਿਉਂਕਿ ਅੱਲਾ ਨੂੰ ਵੀ ਜਵਾਬ ਦੇਣਾ। ਔਰ ਇਹ ਤੇ ਸਿਰਫ ਇਹ ਹੈ ਕਿ ਨਏ ਕਲਰਸ, ਨਈ ਉਹਦੀਆਂ ਮਿਊਟੇਸ਼ਨਸ ਕ੍ਰੀਏਟ ਹੁੰਦੀਆਂ ਵਾ ਤੇ ਉਹਦੇ ਤੇ ਅਸੀਂ ਵਰਕਿੰਗ ਕਰਦੇ ਹਾਂ। ਤੁਸੀਂ ਆਇਓ, ਅਸੀਂ ਤੁਹਾਨੂੰ ਦਿਖਾਵਾਂਗੇ ਤੇ ਇਨਸ਼ਾਅੱਲਾ ਤਾਲਾ ਡਿਟੇਲ 'ਚ ਗੱਲ ਹੋਏਗੀ। ਹਾਂਜੀ, ਤੇ ਫਿਰ ਸਾਰੇ ਦੋਸਤਾਂ ਹਾਂ ਬਿਲਕੁਲ ਜੀ, ਉੱਥੇ ਚਾਹੀਦੀ। ਦੇਖ ਲਓ ਜੀ, ਇੱਥੇ ਅੰਡੇ ਸਾਨੂੰ ਨਹੀਂ ਖਾਣ ਨੂੰ ਲੱਭਦੇ ਤੇ ਇਹ ਆਪਣੇ ਉਹ ਜਿਹੜੇ ਇਹਨਾਂ ਦੇ ਉਹ ਤੋਤੇ ਆ ਉਹਨਾਂ ਨੂੰ ਅੰਡੇ ਖਿਲਾਉਂਦੇ ਆ। ਹੈ ਨਹੀਂ ਜੀ, ਉਹ ਅਸਲ ਜਾਨਵਰ ਜਿਹੜੇ ਆ ਨਾ ਉਹਨਾਂ ਨੂੰ, ਉਹ ਹੁਣ ਮੈਨੂੰ ਕਿਹਾ ਬੰਦੇ ਨੇ ਵੀ ਇਹਨੂੰ ਨਾ ਦੇਸੀ ਅੰਡੇ ਖਵਾਓ ਜੈਕ ਨੂੰ। ਤੇ ਮੈਂ ਮੁੰਡਿਆਂ ਨੂੰ ਪਹਿਲੇ ਕਦੇ ਅੰਡਿਆਂ ਤੋਂ ਮਨਾ ਨਹੀਂ ਕੀਤਾ। ਮੈਂ ਕਿਹਾ ਵੀ ਇਹ 12 ਅੰਡੇ ਜੈਕ ਦੇ ਆ, ਇਹਨਾਂ ਨੂੰ ਨਹੀਂ ਛੇੜਨਾ ਹੈ, ਤੁਸੀਂ ਬਾਕੀ ਦੂਸਰੇ ਅੰਡੇ ਜਿਹੜੇ ਆ ਨਾ ਉਹ ਖਾਂਦੇ ਰਹੋ। ਠੀਕ ਹੈ ਜੀ। ਲਓ ਜੀ, ਇਹੀ ਸੀਗੀ ਅੱਜ ਦੀ ਵੀਡੀਓ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਤੀ ਹੈ। ਤੇ ਹੁਣ ਸਾਨੂੰ ਸਾਰਿਆਂ ਨੂੰ ਇੱਕ ਨਾਂ ਤਾਂ ਹੈ ਨਹੀਂ, ਮਾਰ ਇਰਫਾਨ ਸਾਹਿਬ ਨੇ ਵੀ ਸਾਨੂੰ ਜੁਆਇਨ ਕੀਤਾ ਸੀਗਾ, ਇਹ ਥੋੜੇ ਜਿਹੇ ਲੇਟ ਆਏ ਆ। ਰਾਣਾ ਨੁਮਾਨ ਸਾਹਿਬ ਆ, ਰਾਣਾ ਖਾਲਦ ਖਾਨ ਸਾਹਿਬ ਆ, ਰਾਣਾ ਆਜਜ਼ ਜਨਾਬ, ਰਾਣਾ ਖਾਲਦ ਮਕਬੂਲ ਸਾਹਿਬ, ਅਸਲਮ ਖਾਨ ਵਕਾਰ ਸਾਹਿਬ ਜੀ, ਤੇ ਸਾਡਾ ਨਿੱਕਾ ਵੀਰ ਜਨਾਬ ਹੈ ਭਤੀਜਾ ਸਾਡਾ ਜੀ। ਹਾਂਜੀ, ਸਾਡਾ ਭਤੀਜਾ ਮਹਿਮੂਦ ਸਾਹਿਬ ਜੀ ਤੇ ਰਾਣਾ ਸਾਹਿਬ ਦੇ ਬੇਟੇ ਆ ਇਹ। ਤੇ ਸਾਨੂੰ ਸਾਰਿਆਂ ਨੂੰ ਹੁਣ ਦਿਓ ਇਜਾਜ਼ਤ। ਤੇ ਆਖਰ ਦੇ ਉੱਤੇ ਨਾਰਾ ਉਹੀ ਆ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਜੀ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖ।